ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ। ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਨਿੱਘਾ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ। ਰੋਜ਼ਾਨਾ ਦੀ ਤਰ੍ਹਾਂ ਤੁਹਾਡੇ ਤੇ ਸਾਡੇ ਹਰਮਨ ਪਿਆਰੇ ਡਾਕਟਰ ਅਮਰਜੀਤ ਸਿੰਘ ਜੀ ਮੇਰੇ ਨਾਲ ਬੈਠੇ ਹੋਏ ਨੇ। ਆਓ ਨਾ ਮਿਲ ਕੇ ਪ੍ਰੋਗਰਾਮ ਸ਼ੁਰੂ ਕਰਦੇ ਹਾਂ। ਜੀ ਡਾਕਟਰ ਸਾਹਿਬ, ਵੈਲਕਮ ਟੂ ਅਵਰ ਸ਼ੋ। ਥੈਂਕ ਯੂ ਸੋ ਮਚ। ਜੀ ਡਾਕਟਰ ਸਾਹਿਬ, ਅੱਜ 4 ਜੂਨ 2015 21 ਜੇਠ ਨਾਨਕਸ਼ਾਹੀ ਸੰਮਤ 547 ਦਾ ਦਿਨ ਹੈ। ਜਿਸ ਤਰ੍ਹਾਂ ਕਿ ਡਾਕਟਰ ਸਾਹਿਬ ਅੱਜ 4 ਜੂਨ ਹੈ ਤੇ ਅੱਜ ਦਾ ਵੀ ਸਾਡਾ ਇਹ ਪ੍ਰੋਗਰਾਮ ਜੂਨ 84 ਦੇ ਘੱਲੂਘਾਰੇ ਵਿੱਚ ਸ਼ਹੀਦ ਹੋਏ ਸ਼ਹੀਦਾਂ ਨੂੰ ਸਮਰਪਿਤ ਹੋਏਗਾ। ਇਸ ਦੁਖਾਂਤ ਮੌਕੇ ਸੰਬੰਧੀ ਤੁਸੀਂ ਸਾਡੇ ਦਰਸ਼ਕਾਂ ਨੂੰ ਆਪਣੇ ਵਿਚਾਰ ਦਿਓ। ਦੇਖੋ, ਜਿਵੇਂ ਅਸੀਂ ਕੱਲ ਦੇ ਪ੍ਰੋਗਰਾਮ 'ਚ ਇਸ ਗੱਲ ਨੂੰ ਮੈਂਸ਼ਨ ਕੀਤਾ ਸੀ ਕਿ 3 ਜੂਨ ਗੁਰੂ ਅਰਜਨ ਸਾਹਿਬ ਦਾ ਸ਼ਹੀਦੀ ਦਿਨ ਜੀ, ਤੇ ਇਹ ਜਿਸ ਦਿਨ ਉਹਨਾਂ ਨੇ ਹਰਿਮੰਦਰ ਸਾਹਿਬ ਨੂੰ ਜਿਹੜਾ ਬਿਜਲੀ ਪਾਣੀ ਕੱਟ ਕੇ ਇਸ ਦਿਨ ਦੇ ਮੌਕੇ ਜਿਹੜਾ ਉਹਨਾਂ ਨੇ ਫੁੱਲ ਸਕੇਲ ਅਟੈਕ ਨੂੰ ਜਿਹੜਾ ਉਸ ਦੀ ਬਿਗਨਿੰਗ ਕੀਤੀ, ਪੰਜਾਬ ਸਾਰਾ ਕੱਟ ਆਫ ਕਰ ਦਿੱਤਾ ਗਿਆ ਜੀ। ਔਰ ਮੈਂ ਇਸ ਤੋਂ ਪਹਿਲਾਂ ਕਿ ਅਗਲੇ ਵੇਰਵੇ 'ਚ ਜਾਵਾਂ, ਕਿਉਂਕਿ ਅੱਜ 4 ਜੂਨ ਹੈ ਔਰ ਨਾਨਕਸ਼ਾਹੀ ਕੈਲੰਡਰ ਮੂਲ 2003 ਮੁਤਾਬਕ ਜਿਹੜਾ ਘੱਲੂਘਾਰਾ ਦਿਨ ਨਿਯਤ ਕੀਤਾ ਗਿਆ, ਹਾਲਾਂਕਿ ਸਾਰਾ ਹੀ 1 ਤੋਂ 6 ਤੱਕ ਘੱਲੂਘਾਰਾ ਹਫ਼ਤਾ ਹੈ ਜੀ, ਪਰ ਜਿਹੜਾ ਘੱਲੂਘਾਰਾ ਦਿਨ ਨਿਯਤ ਕੀਤਾ ਗਿਆ ਉਹ 4 ਜੂਨ ਦਾ ਦਿਨ ਹੈ। ਔਰ ਜਿਹੜਾ ਨਾਨਕਸ਼ਾਹੀ ਮੂਲ ਕੈਲੰਡਰ 'ਚ ਸੰਤ ਜਰਨੈਲ ਸਿੰਘ ਖਾਲਸਾ ਪਿੰਡਾਂ ਵਾਲਿਆਂ ਦਾ ਸ਼ਹੀਦੀ ਦਿਨ ਨਿਸ਼ਚਿਤ ਕੀਤਾ ਗਿਆ ਉਹ 6 ਜੂਨ ਹੈ ਜੀ। ਬੇਸ਼ੱਕ ਫੌਜੀ ਹਮਲਾ 3 ਜੂਨ ਨੂੰ ਹੀ ਜਿਹੜਾ ਹੈ ਉਹ ਸ਼ੁਰੂ ਹੁੰਦਾ ਹੈ, ਪਰ ਸ਼ਾਇਦ 4 ਜੂਨ ਇਸ ਕਰਕੇ ਵੀ ਅਹਿਮੀਅਤ ਰੱਖਦਾ ਹੈ ਜਾਂ ਇਸ ਨੂੰ ਦਿਨ ਮੰਨਿਆ ਗਿਆ ਹੋਵੇਗਾ ਕਿਉਂਕਿ ਫੌਜ ਦੇ ਵਿੱਚ ਜਾਂ ਜੰਗਾਂ ਜਦੋਂ ਵਰਲਡ ਵਾਰਸ ਵੀ ਹੁੰਦੀਆਂ ਨੇ ਜਾਂ ਨੇਸ਼ਨਸ ਜੰਗ ਤੇ ਜਾਂਦੇ ਨੇ ਤੇ ਉਦੋਂ ਇੱਕ ਟਰਮ ਅੰਗਰੇਜ਼ੀ ਦੇ ਵਿੱਚ ਯੂਜ਼ ਹੁੰਦੀ ਹੈ ਜਿਹਨੂੰ ਕਹਿੰਦੇ ਨੇ ਟੂ ਫਾਇਰ ਦਾ ਫਸਟ ਸੈਲਵੋ ਜੀ। ਸੈਲਵੋ ਹੁੰਦਾ ਹੈ ਕਿ ਵੀ ਪਹਿਲਾ ਗੋਲਾ ਦਾਗਣਾ, ਕਿ ਕਿਨੇ ਜੰਗ ਦਾ ਐਲਾਨ ਕੀਤਾ। ਸੋ ਜ਼ਾਹਰ ਹੈ ਕਿ ਜਿਹੜਾ ਪਹਿਲਾ ਗੋਲਾ ਤੋਪ ਦਾ ਹਰਿਮੰਦਰ ਸਾਹਿਬ ਵੱਲ ਦਾਗਿਆ ਗਿਆ ਉਹ ਪਾਸਟ ਮਿਡਨਾਈਟ ਸੀ। ਬੇਸ਼ੱਕ 3 ਤਰੀਕ ਨੂੰ ਹੀ ਸਾਰੇ ਜੰਗ ਦੇ ਹਾਲਾਤ ਔਰ ਜੰਗੀ ਮਚੀ ਹੋਈ ਸੀ, ਲੇਕਿਨ ਉਹ ਘੇਰਨਾ ਕੱਟਣਾ ਬਿਜਲੀ ਪਾਣੀ ਉਸ ਤੋਂ ਬਾਅਦ ਜਿਹੜਾ ਜੰਗ ਦਾ ਐਲਾਨ ਹੈ ਉਹ ਫਸਟ ਸੈਲਵੋ ਦੇ ਨਾਲ ਹੁੰਦਾ ਹੈ। ਔਰ ਇਹ ਅੱਧੀ ਰਾਤ ਬੀਤਣ ਤੋਂ ਬਾਅਦ ਪਹਿਲਾ ਗੋਲਾ, ਔਰ ਇਸ ਦੀਆਂ ਹੁਣ ਬਹੁਤ ਸਾਰੀਆਂ ਟੈਸਟੀਮਨੀਜ਼ ਨੇ, ਇਸ ਲਈ 4 ਜੂਨ ਦਾ ਦਿਨ ਘੱਲੂਘਾਰਾ ਦਿਵਸ ਵਜੋਂ ਐਲਾਨਿਆ ਹੋਇਆ। ਪਰ ਮੈਂ ਕੱਲ ਦੇ ਹਵਾਲੇ ਨਾਲ ਗੱਲ ਕਰਾਂ, ਬੇਸ਼ੱਕ ਅਸੀਂ ਕੱਲ ਇਸ ਗੱਲ ਨੂੰ ਯਕੀਨੀ ਬਣਾਇਆ ਕਿ ਸਾਡੇ ਦਰਸ਼ਕ 3 ਜੂਨ ਦਾ ਪ੍ਰੋਗਰਾਮ ਜੋ ਅਸੀਂ ਕੀਤਾ ਉਸ ਨੂੰ ਉਹਨਾਂ ਨੇ ਦੇਖ ਸਕਣ, ਸੁਣ ਸਕਣ ਜੀ, ਪਰ ਸਾਡੇ ਲਈ ਬੇਸ਼ੱਕ ਇੱਕ ਬੇਆਰਾਮੀ ਵਾਲੀ ਗੱਲ ਸੀ। ਸਾਰੀ ਰਾਤ ਜਾਗ ਕੇ ਫਿਰ ਟ੍ਰੇਨ ਲੈ ਕੇ ਵਾਸ਼ਿੰਗਟਨ ਜਾਣਾ, ਫਿਰ ਵਾਪਸ ਮੁੜਨਾ, ਔਰ ਅੱਜ ਦੇ ਪ੍ਰੋਗਰਾਮ ਲਈ ਵੀ ਅਸੀਂ ਵਾਪਸ ਆਏ। ਕੱਲ ਵੀ ਇਸ ਕਿਸਮ ਦਾ ਹੀ ਹੈਕਟਿਕ ਸਕੈਜੂਲ ਸੀ ਜੀ, ਪਰ ਇਸ ਗੱਲ ਦੀ ਅਹਿਮੀਅਤ ਨੂੰ ਦੇਖਦੇ ਹਾਂ ਕਿ 3 ਜੂਨ ਜਿਹੜਾ ਕਿ ਗੁਰੂ ਅਰਜਨ ਸਾਹਿਬ ਦੇ ਸ਼ਹੀਦੀ ਦਿਨ ਔਰ ਘੱਲੂਘਾਰਾ ਜਿਹੜਾ ਉਸ ਦਾ ਇੱਕ ਕੇਂਦਰ ਦਿਨ ਸੀ, ਉਸ ਦਿਨ ਜਿਵੇਂ ਕਿ ਅਸੀਂ ਪਿਛਲੇ ਹਫ਼ਤੇ ਪ੍ਰੋਗਰਾਮ 'ਚ ਦੱਸਿਆ ਸੀ ਵੀ ਕਿਵੇਂ ਇੱਕ ਬਰੀਫਿੰਗ ਟੌਮ ਲੈਂਟੋਸ ਕਮਿਸ਼ਨ ਔਨ ਹਿਊਮਨ ਰਾਈਟਸ ਵੱਲੋਂ ਰੱਖੀ ਗਈ ਸੀ। ਔਰ ਇਸ ਤੋਂ ਇਲਾਵਾ ਔਰ ਉਹ ਹੀਅਰਿੰਗ ਬਾਰੇ ਵੀ ਮੈਂ ਥੋੜਾ ਵੇਰਵਾ ਦਿਆਂਗਾ। ਔਰ ਫਿਰ ਸ਼ਾਮ ਦਾ ਡਿਨਰ ਸੀ ਜਿਹੜਾ ਕਿ ਐਨੂਅਲ ਡਿਨਰ, ਕਿਉਂਕਿ 2 ਸਾਲ ਪਹਿਲਾਂ US ਕਾਂਗਰੈਸ਼ਨਲ ਸਿੱਖ ਕਾਕਸ ਦੀ ਜਿਹੜੀ ਆ ਉਹ ਫਾਰਮੇਸ਼ਨ ਹੋਈ। ਇਸ ਵੇਲੇ 44 ਕਾਂਗਰਸਮੈਨ ਇਸ ਦੇ ਮੈਂਬਰ ਨੇ, 2 ਚੇਅਰ ਨੇ, 2 ਵਾਈਸ ਚੇਅਰ ਨੇ, ਰਿਪਬਲਿਕਨ ਡੈਮੋਕ੍ਰੈਟਿਕ ਦੋਨੋਂ ਪਾਰਟੀਆਂ ਦੇ ਜੀ। ਔਰ ਉਹਨਾਂ ਨੂੰ ਔਰ ਜਿਹੜੇ ਇਸ ਤੋਂ ਇਲਾਵਾ ਵੀ ਜਿਵੇਂ ਹਰਪ੍ਰੀਤ ਸਿੰਘ ਸੰਧੂ ਜਿਹੜੇ ਫਰੈਂਡਸ ਆਫ ਸਿੱਖ ਕਾਕਸ ਦੇ ਥੱਲੇ ਐਕਟਿਵ ਨੇ ਔਰ ਜਿਨ੍ਹਾਂ ਨੇ ਇਹਨਾਂ ਦੋਨਾਂ ਪ੍ਰੋਗਰਾਮਾਂ ਨੂੰ ਬਣਾਉਣ ਔਰ ਕਾਮਯਾਬ ਕਰਨ 'ਚ ਬਹੁਤ ਅਹਿਮ ਰੋਲ ਅਦਾ ਕੀਤਾ, ਉਹ ਮੈਨੂੰ ਦੱਸ ਰਹੇ ਸੀ ਵੀ ਕੁਝ ਹੋਰ ਕਾਂਗਰਸਮੈਨ ਵੀ ਇਸ ਦੇ ਜਿਹੜੇ ਨੇ ਉਹ ਸਪੋਰਟਰ ਨੇ, ਪਰ ਅਜੇ ਉਹ ਆਪਣਾ ਨਾਂ ਨਹੀਂ ਦੇਣਾ ਚਾਹੁੰਦੇ ਜੀ। ਔਰ ਇਹ ਜਿਹੜੀ ਪਹਿਲੀ ਬਰੀਫਿੰਗ ਹੈ ਇਹ ਸਵੇਰੇ 9:30 ਤੋਂ 10:30 ਤੱਕ 1 ਘੰਟਾ ਨਿਸ਼ਚਿਤ ਸੀ, ਪਰ ਇਸ ਨੂੰ ਉਹਨਾਂ ਨੇ ਐਕਸਟੈਂਡ ਕਰਕੇ ਆਲਮੋਸਟ 11 ਸਵਾ 11 ਤੱਕ ਕੀਤਾ। ਔਰ ਜਿਵੇਂ ਅਸੀਂ ਪਹਿਲਾਂ ਵੀ ਦੱਸਿਆ ਸੀ ਕਿ ਇਹਦੇ 'ਚ ਮੁੱਖ ਤੌਰ 'ਤੇ ਜਿਹੜੇ 3 ਕਮਿਊਨਿਟੀਜ਼ ਸਿੱਖ, ਮੁਸਲਮਾਨ ਔਰ ਈਸਾਈ ਉਹਨਾਂ ਦੇ ਜਿਹੜੇ ਨੇ ਐਕਸਪਰਟ ਆਏ ਹੋਏ ਸਨ। ਸਿੱਖਾਂ ਵੱਲੋਂ ਡਾਕਟਰ ਗੁਰਦਰਸ਼ਨ ਸਿੰਘ ਢਿੱਲੋਂ ਜਿਹੜੇ ਕਿ ਐਜ਼ ਏ ਹਿਸਟੋਰੀਅਨ ਉਹਨਾਂ ਨੇ ਟੈਸਟੀਫਾਈ ਕੀਤਾ। ਇਸੇ ਤਰ੍ਹਾਂ ਮੁਸਲਮਾਨਾਂ ਦੇ ਬਿਹਾਫ ਤੇ ਡਾਕਟਰ ਇਕਤਦਾਰ ਕਰਾਮਤ ਚੀਮਾ ਜਿਹੜੇ ਡਾਇਰੈਕਟਰ ਨੇ ਇੰਸਟੀਚਿਊਟ ਫਾਰ ਲੀਡਰਸ਼ਿਪ ਐਂਡ ਕਮਿਊਨਿਟੀ ਡਿਵੈਲਪਮੈਂਟ UK ਦੇ। ਔਰ ਇਸ ਤੋਂ ਇਲਾਵਾ ਈਸਾਈਆਂ ਦੇ ਬਿਹਾਫ ਤੇ ਜਿਹੜੇ ਪੈਨਲਿਸਟ ਸਨ ਉਹ ਰੈਵਰੈਂਡ ਜੋਸ਼ੂਆ ਰਾਜਾ, ਰਿਸਰਚ ਸੁਪਰਵਾਈਜ਼ਰ ਯੂਨੀਵਰਸਿਟੀ ਆਫ ਐਮਸਟਰਡਮ।
ਜੀ ਸੋ ਇਹਨਾਂ ਤੋਂ ਇਹ ਤਿੰਨ ਇਹਨਾਂ ਨੇ 5-5 ਮਿੰਟ ਦੀ ਇਹਨਾਂ ਦੀ ਟੈਸਟੀਮਨੀ ਸੀ। ਪਰ ਇਸ ਤੋਂ ਪਹਿਲਾਂ ਜਿਹੜੇ ਦੋ ਮੇਜਰ ਹਿਊਮਨ ਰਾਈਟਸ ਗਰੁੱਪਸ ਨੇ, ਇੰਟਰਨੈਸ਼ਨਲ US ਸਰਫ ਜਿਹਨੂੰ ਕਿਹਾ ਜਾਂਦਾ ਹੈ, US ਕਮਿਸ਼ਨ ਔਨ ਇੰਟਰਨੈਸ਼ਨਲ ਰਿਲੀਜੀਅਸ ਫਰੀडम, ਉਹਨਾਂ ਦੀ ਮੇਨ ਜਿਹੜੀ ਪਾਲਿਸੀ ਐਨਾਲਿਸਟ ਹੈ ਸਹਾਰ ਚੌਧਰੀ, ਉਹਨੇ ਟੈਸਟੀਫਾਈ ਕੀਤਾ। ਔਰ ਜੌਨ ਸਿਫਟਨ, ਏਸ਼ੀਆ ਐਡਵੋਕੇਸੀ ਡਾਇਰੈਕਟਰ ਹਿਊਮਨ ਰਾਈਟਸ ਵਾਚ ਦੇ, ਉਹਨਾਂ ਨੇ ਇਸ ਨੂੰ ਜਿਹੜਾ ਕੀਤਾ। ਔਰ ਇਸ ਟੌਮ ਲੈਂਟੋਸ ਕਮਿਸ਼ਨ ਔਨ ਇੰਟਰਨੈਸ਼ਨਲ ਔਨ ਹਿਊਮਨ ਰਾਈਟਸ ਦਾ ਜਿਹੜਾ ਪੂਰਾ ਪੈਨਲ ਹੈ, ਜਿਸ ਦੀ ਜਿਹੜੀ ਹੈ ਜਿਸ ਨੂੰ ਪ੍ਰੀਜ਼ਾਈਡ ਸਿੱਖ ਕਾਕਸ ਦੇ ਕਰ ਰਹੇ ਸਨ ਮਿਸਟਰ ਮਾਹਿਨ ਕਾਂਗਰਸਮੈਨ ਨੇ, ਇਹ ਖਾਸ ਤੌਰ ਤੇ ਇਹਨਾਂ ਦਾ ਸਬੰਧ ਜਿਹੜਾ ਹੈ ਉਹ ਫਿਲਾਡੈਲਫੀਆ ਏਰੀਆ ਨਾਲ ਹੈ। ਇਸ ਤੋਂ ਇਲਾਵਾ ਕਾਂਗਰਸਮੈਨ ਜੋਸਫ ਪਿਟਸ, ਪੈਟਰਿਕ ਮੀਹਾਨ ਉਹਨਾਂ ਦਾ ਫੁੱਲ ਨੇਮ, ਫਸਟ ਨੇਮ ਪੈਟਰਿਕ ਹੈ ਜੀ। ਸੋ ਇਹ ਬੜੀ ਕਾਮਯਾਬ ਹੀਅਰਿੰਗ ਸੀ, ਕਿਉਂਕਿ ਇਸ ਦੌਰਾਨ ਵੱਡੀ ਗਿਣਤੀ ਦੇ ਵਿੱਚ ਸਿੱਖ ਨੁਮਾਇੰਦੇ ਅਕ੍ਰੋਸ ਅਮਰੀਕਾ ਆਏ ਹੋਏ ਸਨ, ਯੰਗਸਟਰਸ ਵੀ ਵੱਡੀ ਗਿਣਤੀ 'ਚ ਸਨ। ਔਰ ਸਿਰਫ ਸਿੱਖ ਨੁਮਾਇੰਦੇ ਹੀ ਨਹੀਂ, ਲਗਭਗ 20 ਜਿਹੜੇ ਕਾਂਗਰਸਮੈਨ ਨੇ ਉਹਨਾਂ ਦੇ ਸਟਾਫਰ, ਜਿਵੇਂ ਚੀਫ ਆਫ ਸਟਾਫ ਦੂਸਰੇ, ਉਹ ਵੀ ਉਸ ਹੀਅਰਿੰਗ ਦੇ ਵਿੱਚ ਮੌਜੂਦ ਸਨ। ਔਰ ਇਸ ਦਾ ਇਫੈਕਟ ਕੀ ਹੋਇਆ, ਕਿਉਂਕਿ ਡਿਨਰ ਸ਼ਾਮ ਨੂੰ ਸੀ, ਔਰ ਮੈਂ ਜਦੋਂ ਸ਼ਾਮ ਨੂੰ ਉਸ ਡਿਨਰ ਦੇ ਵਿੱਚ, ਜਿਹਦੇ 'ਚ ਅਗੇਨ ਲਗਭਗ 13 ਕਾਂਗਰਸਮੈਨ ਖੁਦ ਸ਼ਾਮਲ ਹੋਏ ਡਿਨਰ 'ਚ, ਔਰ ਬਹੁਤ ਸਾਰੇ ਜਿਹੜੇ ਕਾਂਗਰਸਮੈਨ ਦੂਸਰੇ ਨੇ ਉਹਨਾਂ ਦੇ ਸਟਾਫਰ ਆਏ, ਉਹਨਾਂ ਨੇ ਐਡਰੈਸ ਵੀ ਕੀਤਾ ਕਰਾਊਡ ਨੂੰ, ਡਿਨਰ ਵੀ ਕੀਤਾ। ਜ਼ਾਹਰ ਹੈ ਕਿ ਜਿਹੜਾ ਕਾਂਗਰੈਸ਼ਨਲ ਡਿਨਰ ਹੁੰਦਾ ਇਸ ਟਾਈਪ ਦਾ, ਉਹ ਖਾਣਾ ਪਾ ਲੈਂਦੇ ਨੇ, ਨਾਲ ਅੱਗੇ ਸਟੇਜ ਦੀ ਕਾਰਵਾਈ ਚੱਲਦੀ ਰਹਿੰਦੀ ਹੈ, 1 to 1 ਉਹ ਆਉਂਦੇ ਨੇ ਔਰ ਚਲੇ ਜਾਂਦੇ ਨੇ। ਔਰ ਉਹਦੇ 'ਚ ਜਿਹੜਾ ਖਾਸ ਤੌਰ ਦੇ ਉੱਤੇ ਜਿਹੜੀ ਗੱਲ ਬੜੀ ਅਹਿਮੀਅਤ ਵਾਲੀ ਹੈ ਕਿ ਜਦੋਂ ਮੈਂ ਸ਼ਾਮ ਨੂੰ ਡਿਨਰ ਦੇ ਉੱਤੇ ਸੀ ਤੇ ਇਹ ਦੱਸਿਆ ਗਿਆ ਮੈਨੂੰ ਕਿ ਵੀ ਅੱਜ ਪੈਟਰਿਕ ਮੀਹਾਨ ਉਹਨਾਂ ਦੇ ਆਫਿਸ ਵੱਲੋਂ ਆਇਆ ਕਿ ਜੀ ਜਦੋਂ ਦੀ ਇਹ ਹੀਅਰਿੰਗ ਹੋਈ ਹੈ ਸਾਰਾ ਦਿਨ ਜਿਹੜਾ ਹੈ ਉਹ ਬਾਕੀ ਦੇ ਡੇ 'ਚ ਹੰਡਰਡਸ ਆਫ ਕਾਲਸ ਇੰਡੀਅਨਸ ਵੱਲੋਂ ਆ ਰਹੀਆਂ ਕਿ ਜੀ ਤੁਸੀਂ ਹੀਅਰਿੰਗ ਕਿਉਂ ਕਰਵਾਈ ਹੈ, ਔਰ ਫਿਰ ਤੁਹਾਨੂੰ ਅਸੀਂ ਦੱਸਾਂਗੇ। ਮਤਲਬ ਇਹੀ ਹੁੰਦਾ ਕਿ ਅਸੀਂ ਤੁਹਾਨੂੰ ਹਰਾਵਾਂਗੇ। ਸੋ ਉਹਨਾਂ ਦਾ ਕਾਂਗਰੈਸ਼ਨਲ ਆਫਿਸ ਨੇ ਵੀ ਜਿਹੜਾ ਇਹਨਾਂ ਨੂੰ ਕਿਹਾ ਕਿ ਜੀ ਇਹ ਇੰਨੇ ਤੰਗ ਦਿਲ ਲੋਕ ਨੇ ਕਿ ਵੀ ਇਹਨਾਂ ਨੂੰ ਇਹ ਸੱਚ ਜਾਂ ਇਹ ਤਾਂ ਇੱਕ ਰੂਟੀਨ ਹੈ ਜਿਹਦੇ 'ਚ ਕਿ ਤੁਸੀਂ ਹੀਅਰਿੰਗ ਕਿਸੇ ਵੀ ਰੀਜਨ ਦੀ ਕਰਦੇ ਹੋ ਜੀ। ਔਰ ਇਹ ਇਸ ਬਾਰੇ ਕਿਉਂਕਿ ਅੱਜ TV 84 ਨਿਊਜ਼ 'ਚ ਜਿੱਥੇ ਪਹਿਲੇ 15 ਮਿੰਟ ਜਸਪਾਲ ਸਿੰਘ ਹੇਰਾ ਜਰਨਲਿਸਟ ਨਾਲ ਗੱਲਬਾਤ ਹੋਏਗੀ, ਸੈਕੰਡ ਹਾਫ ਦੇ ਵਿੱਚ ਹਰਪ੍ਰੀਤ ਸਿੰਘ ਸੰਧੂ ਜਿਹੜੇ ਫਰੈਂਡਸ ਆਫ US ਕਾਂਗਰੈਸ਼ਨਲ ਸਿੱਖ ਕਾਕਸ ਦੇ ਕਰਤਾ ਧਰਤਾ ਨੇ, ਉਹ ਵੀ ਗੱਲਬਾਤ ਕਰਨਗੇ, ਉਹ ਮੋਰ ਵੇਰਵਾ ਦੇਣਗੇ। ਪਰ ਮੈਂ ਸਮਝਦਾ ਵੀ ਇਹ ਬੜੀ ਅਹਿਮੀਅਤ ਵਾਲੀ ਗੱਲ ਹੋਈ ਹੈ ਜਿਹਦੇ ਨਾਲ ਸਾਨੂੰ ਇਸ ਗੱਲ ਦੇ ਉੱਤੇ ਔਰ ਡਿਨਰ ਦੇ ਉੱਤੇ, ਕਿਉਂਕਿ ਕਾਂਗਰਸਮੈਨ ਜਾਂ ਉਹਨਾਂ ਦੇ ਸਟਾਫਰਸ ਤੋਂ ਇਲਾਵਾ ਬਾਅਦ ਦੇ ਵਿੱਚ ਜਿਹੜੇ ਕਮਿਊਨਿਟੀ ਰਿਪਰੈਜ਼ੈਂਟੇਟਿਵ ਸੀ ਉਹ ਵੀ, ਉਹਨਾਂ ਨੇ ਵੀ ਐਡਰੈਸ ਕੀਤਾ, ਸੈਲਡਫ ਸਿੱਖ ਕੋਲੀਸ਼ਨ ਔਰ ਯੂਨਾਈਟਿਡ ਸਿੱਖਸ ਦੇ ਨੁਮਾਇੰਦਿਆਂ ਨੇ ਵੀ ਉਹਨਾਂ ਨੂੰ ਐਡਰੈਸ ਕੀਤਾ ਹੈ, ਸਿੱਖਸ ਫਾਰ ਜਸਟਿਸ ਦੇ ਅਵਤਾਰ ਸਿੰਘ ਪੰਨੂ ਜੀ। ਔਰ ਇਹ ਮੈਂ ਸਮਝਦਾ ਵੀ ਉਹਨਾਂ ਦਾ ਮਾਣ ਹੈ ਫਰੈਂਡਸ ਆਫ ਸਿੱਖ ਕਾਕਸ ਨੇ ਜੋ ਸਾਨੂੰ ਦਿੱਤਾ ਹੈ ਕਿ ਕਨਕਲੂਡਿੰਗ ਸਪੀਚ ਸਾਡੀ ਸੀ ਜਿਹਦੇ ਨਾਲ ਸਮਾਗਮ ਦੀ ਸਮਾਪਤੀ ਸੀ। ਔਰ ਉਹਨਾਂ ਨੇ ਈਵਨ ਜਿਹੜੇ ਗੈਸਟ ਆਏ ਹੋਏ ਸਨ, ਰੈਵਰੈਂਡ ਔਰ ਡਾਕਟਰ ਢਿੱਲੋਂ ਔਰ ਡਾਕਟਰ ਚੀਮਾ, ਉਹਨਾਂ ਨੂੰ ਵੀ ਮੇਰੇ ਤੋਂ ਹੀ ਆਨਰ ਕਰਵਾਇਆ ਔਰ ਮੈਨੂੰ ਵੀ ਕਿਹਾ ਗਿਆ ਕਿ ਮੈਂ ਧੰਨਵਾਦ ਕਰਾਂ। ਸੋ ਮੈਂ ਕਨਕਲੂਜਨ ਦੇ ਵਿੱਚ ਜਿਹੜਾ, ਕਿਉਂਕਿ ਸਾਰੀ ਕਾਰਵਾਈ ਅੰਗਰੇਜ਼ੀ ਦੇ ਵਿੱਚ ਹੀ ਹੋਈ ਔਰ ਮੈਂ ਜਿੱਥੇ ਇਸ ਗੱਲ ਵੱਲ ਧਿਆਨ ਦਿਵਾਇਆ ਕਿ ਅੱਜ 3 ਜੂਨ ਨੂੰ ਜਦੋਂ ਕਿ 31 ਸਾਲ ਪਹਿਲਾਂ ਹਕੂਮਤ ਨੇ ਪੰਜਾਬ 'ਚੋਂ ਸਾਰੇ ਫੋਰਨਰ ਵੀ ਕੱਢ ਦਿੱਤੇ, ਪੰਜਾਬ ਨੂੰ ਕੱਟ ਆਫ ਕਰ ਦਿੱਤਾ ਹੈ ਔਰ ਉਹ ਸਮਝਦੇ ਸੀ ਕਿ ਉਹਨਾਂ ਨੇ ਉਹ ਸਬਕ ਸਿਖਾਇਆ ਕਿ ਸਿੱਖ ਜਿਹੜੇ ਨੇ ਕਦੇ ਭੁੱਲਣਗੇ ਨਹੀਂ ਔਰ ਇਹਨਾਂ ਦੇ ਨਾਲ ਅਸੀਂ ਕੀ ਕੀਤਾ ਇਹਦੀ ਆਵਾਜ਼ ਵੀ ਬਾਹਰ ਨਹੀਂ ਜਾਏਗੀ। ਪਰ ਮੈਂ ਆਖਿਆ ਵੀ ਇਹ ਅਕਾਲ ਪੁਰਖ ਦੀ ਕਲਾ ਔਰ 10ਵੇਂ ਪਾਤਸ਼ਾਹ ਦਾ ਖਾਲਸਾ ਪੰਥ ਦੇ ਵਿੱਚ ਹਮੇਸ਼ਾ ਜ਼ਾਰਾ ਜ਼ਹੂਰ ਹਾਜ਼ਰਾ ਹਜ਼ੂਰ ਉਹਨਾਂ ਦਾ ਉਹ ਰੂਪ ਹੈ, ਉਹਨਾਂ ਦੀ ਉਹ ਸ਼ਖਸੀਅਤ ਹੈ ਕਿ ਅੱਜ 31 ਸਾਲ ਬਾਅਦ ਉਸੇ ਦਿਨ ਦੇ ਮੌਕੇ ਦੇ ਉੱਤੇ 13-14 ਹਜ਼ਾਰ ਮੀਲ ਦੂਰ 45 ਤੋਂ ਜ਼ਿਆਦਾ ਕਾਂਗਰਸਮੈਨ ਔਰ ਸਾਰੀ ਕਮਿਊਨਿਟੀ ਅਕ੍ਰੋਸ ਅਮਰੀਕਾ ਇਹ ਮੈਸੇਜ ਦੇ ਰਹੀ ਹੈ ਕਿ ਅਸੀਂ ਇਹ ਨਹੀਂ ਹੈ ਵੀ ਅਸੀਂ ਕੋਈ ਘੱਲੂਘਾਰੇ ਲਈ ਤੁਹਾਨੂੰ ਮੁਆਫ ਕੀਤਾ ਔਰ ਇਸ ਗੱਲ ਨੂੰ ਅਸੀਂ ਯਕੀਨੀ ਬਣਾਵਾਂਗੇ ਕਿ ਅਸੀਂ ਆਪਣੀ ਆਜ਼ਾਦੀ, ਆਪਣਾ ਹੱਕ ਆਜ਼ਾਦੀ ਦਾ ਲੈ ਕੇ ਰਹੀਏ। ਔਰ ਮੈਂ ਉਸ ਕਰਾਊਡ ਨੂੰ ਯਾਦ ਕਰਵਾਇਆ ਕਿ ਠੀਕ ਲਗਭਗ 21 ਸਾਲ ਪਹਿਲਾਂ 1994-95 ਦੇ ਪੀਰੀਅਡ 'ਚ ਕੁਲਦੀਪ ਨਈਅਰ
ਜਿਹੜਾ ਇਹ ਹਿੰਦੂ ਨੈਸ਼ਨਲਿਜ਼ਮ ਦਾ ਇੱਕ ਫੇਸ ਰਿਹਾ। ਬੀਜੇਪੀ ਵਾਲਾ ਹਿੰਦੂਤਵਾ ਨਹੀਂ ਹੈ, ਨੰਬਰ 2 ਹੈ ਜੀ। ਤੇ ਮੈਂ ਕਿਹਾ ਵੀ ਮੈਂ ਉਹਨੂੰ ਸ਼ਿਕਾਗੋ ਉਸ ਗੈਦਰਿੰਗ ਦੇ ਵਿੱਚ, ਜਿੱਥੇ ਕਿ ਉਹ ਦੇਵ ਗੌੜਾ ਪ੍ਰਾਈਮ ਮਿਨਿਸਟਰ ਦਾ ਦੂਤ ਬਣ ਕੇ ਆਇਆ ਸੀ, ਉਹਨੂੰ ਮੈਂ ਕਿਹਾ ਸੀ ਕਿ ਵੀ ਇਹ ਗੱਲ ਮਤ ਭੁੱਲੋ, ਤੁਸੀਂ ਇਹ ਵਾਰ ਕ੍ਰਾਈਮ ਕੀਤੇ ਨੇ ਸਿੱਖਾਂ ਦੇ ਖਿਲਾਫ, ਤੁਸੀਂ ਵਾਰ ਕ੍ਰਿਮੀਨਲ ਹੋ ਔਰ ਵੀ ਵਿਲ ਚੇਜ਼ ਯੂ, ਫਾਈਂਡ ਯੂ, ਐਕਸਟ੍ਰਾਡਾਈਟ ਯੂ, ਟਰਾਈ ਯੂ ਐਂਡ ਹੈਂਗ ਯੂ। ਇਹ ਜਿਹੜੇ ਵਾਰ ਕ੍ਰਿਮੀਨਲ ਨੇ ਇਹ ਪੰਥ ਦੇ ਰੋਹ ਤੋਂ ਨਹੀਂ ਬਚ ਸਕਣਗੇ। ਅਸੀਂ ਤੁਹਾਨੂੰ ਲੱਭਾਂਗੇ ਜਿੱਥੇ ਵੀ ਤੁਸੀਂ ਲੁਕੇ ਹੋਵੋਗੇ, ਜਿਵੇਂ 92 ਸਾਲਾਂ ਦੇ ਨਾਜ਼ੀਆਂ ਨੂੰ ਲੱਭ ਕੇ ਯਹੂਦੀਆਂ ਨੇ ਜਿਹੜਾ ਥਾਂ ਤੇ ਪਨਿਸ਼ ਕੀਤੇ, ਔਰ ਅਸੀਂ ਤੁਹਾਨੂੰ ਜਿਹੜਾ ਲੱਭਾਂਗੇ, ਵਾਪਸ ਲਿਜਾਵਾਂਗੇ ਖਾਲਿਸਤਾਨ 'ਚ, ਤੁਹਾਡੇ ਤੇ ਮੁਕੱਦਮਾ ਚਲਾਵਾਂਗੇ ਔਰ ਤੁਹਾਨੂੰ ਜਿਹੜਾ ਉਹ ਲਟਕਾਵਾਂਗੇ ਫੰਦੇ ਤੇ, ਜੋ ਤੁਸੀਂ ਡਿਜ਼ਰਵ ਕਰਦੇ ਹੋ ਜੀ। ਸੋ ਮੈਂ ਸਮਝਦਾ ਵੀ ਇਹ ਇੱਕ ਫਖਰ ਵਾਲੀ ਗੱਲ ਹੈ ਕਿ ਜਿਹੜੀ ਸਾਡੀ ਆਜ਼ਾਦੀ ਦੀ, ਕਿਉਂਕਿ ਠੀਕ ਹੈ ਜਦੋਂ ਵੀ ਅਸੀਂ ਭਾਵੁਕਤਾ ਦੀ ਗੱਲ ਕਰਦੇ ਹਾਂ, ਪਤਾ ਨਹੀਂ ਦਿਨ 'ਚ ਹਰ ਸਿੱਖ ਕਿੰਨੀ ਵਾਰ ਅੱਖਾਂ 'ਚੋਂ ਅਥਰੂ ਵਗਾਉਂਦਾ ਹੈ, ਇਹ ਸਾਰਾ ਹਫਤਾ ਹੀ ਇਸ ਕਿਸਮ ਦਾ ਹੈ। ਪਰ ਮੈਂ ਸਮਝਦਾ ਵੀ ਜੇ ਇਸ 'ਚੋਂ ਤੁਸੀਂ ਆਪਣਾ ਫਿਊਚਰ ਨਾ ਦੇਖੋ ਜਾਂ ਫਿਊਚਰ ਨਾ ਕੱਢੋ ਜਾਂ ਕੌਮੀ ਨਿਸ਼ਾਨੇ ਵੱਲ ਪੇਸ਼ਕਦਮੀ ਨਾ ਕਰੋ ਤੇ ਫਿਰ ਨਹੀਂ। ਔਰ ਮੈਂ ਕੋਟ ਕੀਤਾ ਆਪਣੀ ਸਪੀਚ ਪ੍ਰੈਜ਼ੀਡੈਂਟ ਕੈਨੇਡੀ ਦੇ ਇਹਨਾਂ ਸ਼ਬਦਾਂ ਨੂੰ ਕਿ ਥਿੰਗਸ ਡੋਂਟ ਹੈਪਨ, ਦੇ ਆਰ ਮੇਡ ਟੂ ਹੈਪਨ, ਕਿ ਆਪਣੇ ਆਪ ਕੁਝ ਨਹੀਂ ਹੋ ਜਾਂਦਾ ਜੀ, ਤੁਹਾਨੂੰ ਉਹ ਕਰਨਾ ਪੈਂਦਾ। ਔਰ ਜਿਵੇਂ ਜਦੋਂ ਜੇ ਅਸੀਂ ਸੰਤ ਭਿੰਡਰਾਂ ਵਾਲਿਆਂ ਦੀ ਸ਼ਖਸੀਅਤ, ਜਿਹੜੇ ਸਾਰੇ ਘੱਲੂਘਾਰੇ ਚੋਂ ਵੀ ਇੱਕ ਨਾਇਕ ਦੇ ਤੌਰ ਤੇ ਉੱਭਰਦੇ ਨੇ, ਉਹਨਾਂ ਵੱਲ ਦੇਖੀਏ ਤੇ ਮੈਂ ਅਕਸਰ ਇਹ ਜਿਹੜਾ ਬੜਾ ਪਪੂਲਰ, ਹਾਲਾਂ ਜਿਹੜਾ ਬਹੁਤ ਪਪੂਲਰ ਹੋ ਜਾਏ ਕਿ ਵੀ ਘਿਸਿਆ ਪਿਟਿਆ ਵੀ ਉਹਨੂੰ ਕਹਿੰਦੇ ਨੇ, ਪਰ ਕਈ ਵਾਰੀ ਉਸ ਕਥਨੀ ਦੇ ਵਿੱਚ, ਉਸ ਸ਼ੇਅਰ ਦੇ ਵਿੱਚ ਹੀ ਇੰਨੀ ਜਾਨ ਹੁੰਦੀ ਹੈ ਕਿ ਤੁਹਾਨੂੰ ਰਿਪੀਟ ਕਰਕੇ ਲੱਗਦਾ ਹੈ ਵੀ ਤੁਸੀਂ ਠੀਕ ਉਸ ਦੇ अर्थ दे रहे हैं। और ये बड़ा पॉपुलर ਜਿਹੜਾ शेयर है कि लोग कहते हैं कि बदलता है ज़माना अक्सर, पर मर्द वो हैं जो ज़माने को बदल देते हैं। जी जी। इत्थे मर्द का मतलब सिर्फ मर्द नहीं है, बीबी भी हो सकती है, मतलब तो परसनैलिटी तो है, परसन तो है कि भी अक्सर मैजोरिटी लोग तो ज़माने की चाल नाल चलते हैं जी। ज़माना साजी ਉਹਦੇ ਲਈ ਸ਼ਬਦ ਵੀ ਇਹ ਹੁੰਦਾ ਹੈ, ਜੇ ਕਿਸੇ ਨੇ ਪਹਿਰਾਵਾ ਪਾਇਆ ਹੈ, ਕੋਈ ਹੋਰ ਕਰ ਰਿਹਾ ਹੈ ਇਸ ਕਿਸਮ ਦੀ ਰੁੱਖੀ ਜਿਹੀ ਰਸਮ, ਤਾਂ ਉਹਨੂੰ ਕਹਿਣਗੇ ਜੀ ਹੁਣ ਕੀ ਕਰੀਏ, ਜ਼ਮਾਨੇ ਸਾਜ਼ ਹੋਣਾ ਪੈਂਦਾ ਹੈ। ਪਰ ਇਹ ਰਿਮਾਈਂਡਰ ਹੈ ਕਿ ਲੋਕ ਕਹਤੇ ਹੈ ਬਦਲਤਾ ਹੈ ਜ਼ਮਾਨਾ ਅਕਸਰ, ਕਿ ਜਦੋਂ ਜ਼ਮਾਨਾ ਬਦਲੇਗਾ ਅਸੀਂ ਵੀ ਬਦਲ ਜਾਵਾਂਗੇ, ਪਰ ਮਰਦ ਉਹ ਹੈ ਜੋ ਜ਼ਮਾਨੇ ਕੋ ਬਦਲ ਦੇਤੇ ਹੈ। ਹੁੰਦਾ ਤੇ ਇਹ ਹੈ ਵੀ ਇੱਕ ਲੀਹ ਤੇ ਤੁਰਦੇ ਨੇ, ਲੀਹ ਉਹੀ ਹੁੰਦੀ ਜਿਹੜੀ ਜ਼ਮਾਨੇ ਨੇ ਪਾਈ ਹੈ, ਤੇ ਇੱਕ ਲੀਹਾ ਪਾਉਂਦੇ ਨੇ। ਲੀਹਾ ਹੁੰਦਾ ਜਿਹਦੇ ਲਈ ਤੁਹਾਡੀ ਫਿਰ ਪਾਵਰਫੁਲ ਜਿਹੜੀ ਹੈ ਬੌਲਦਾਂ ਦੀ ਜਿਹੜੀ ਹੈ ਜੋਗ ਚਾਹੀਦੀ ਹੈ, ਤੇ ਉਹ ਤੁਸੀਂ ਫਿਰ ਉਹਦੇ ਤੋਂ ਜਿਹੜੀ ਤਾਂ ਲੀਹ ਪਈ ਹੁੰਦੀ ਹੈ ਪਟੜੀ ਤੇ ਹੋਏ ਜਾਂ ਸੜਕ ਦੇ ਉੱਤੇ ਹੋਏ, ਉਹਦੇ ਤੋਂ ਤਾਂ ਤੁਰੇ ਜਾਂਦੇ ਨੇ ਸਾਰੇ। ਪਰ ਜਿਹਨੇ ਨਵਾਂ ਲੀਹਾ ਪਾਉਣਾ, ਇਸ ਲਈ ਉਹਨੂੰ ਲੀਹਾ ਕਹਿੰਦੇ ਨੇ ਕਿ ਉਹ ਵੱਖਰਾ ਹੈ, ਉਹਦੇ ਲਈ ਫਿਰ ਉਹ ਮਰਦ ਹੁੰਦੇ ਨੇ, ਉਹ ਤਾਕਤਵਰ ਸ਼ਖਸੀਅਤਾਂ ਹੁੰਦੀਆਂ ਨੇ ਜਿਹੜੀਆਂ ਇਤਿਹਾਸ ਦੇ ਵਹਿਣ ਨੂੰ ਬਦਲ ਦਿੰਦੀਆਂ ਨੇ। ਔਰ ਸੰਤ ਭਿੰਡਰਾਂ ਵਾਲੇ ਉਹ ਸ਼ਖਸੀਅਤ ਨੇ। ਪਰ ਮੈਂ ਜਿਹੜੀ ਗੱਲ ਦੇ ਉੱਤੇ ਫੋਕਸ ਕਰਨਾ ਚਾਹੁੰਦਾ ਹਾਂ ਕਿ ਅਲਟੀਮੇਟਲੀ ਇਹ ਹੁਣ ਕੌਮ ਦੇ ਹਵਾਲੇ ਹੈ ਇਹ ਸਾਰਾ ਏਜੰਡਾ, ਕਿ ਅਸੀਂ ਇਹਦਾ ਜਵਾਬ ਆਜ਼ਾਦੀ ਹੈ, ਖਾਲਿਸਤਾਨ ਦੀ ਕਾਇਮੀ ਹੈ, ਔਰ ਕੋਈ ਇਫ ਐਂਡ ਬਟ ਨਹੀਂ ਜੀ। ਔਰ ਮੈਂ ਵਾਰਨ ਕੀਤਾ ਆਪਣੇ ਜਿੰਨੇ ਕਾਇ ਨੁਮਾਇੰਦੇ ਸੀ ਕਿ ਇਹ ਜਿਹੜੇ ਇਸ ਮੁਲਕ ਦੇ ਵਿੱਚ ਜਿਹੜਾ, ਔਰ ਖਾਸ ਤੌਰ ਤੇ ਭਾਰਤ ਦੇ ਨਕਸ਼ੇ ਦੀ ਕੈਦ ਤੋਂ ਬਾਅਦ 4 ਮਿਲੀਅਨ ਸਿੱਖ ਡਾਇਸਪੋਰਾ ਨੂੰ ਫਾਉਣ ਦੇ ਲਈ ਜਿਵੇਂ ਭਾਰਤ ਦੀ ਹਕੂਮਤ ਨੇ ਆਪਣੇ ਟੌਂਟ ਬਟੌਂਟ ਲੱਭੇ ਨੇ ਜੀ। ਮਨਜੀਤ ਸਿੰਘ ਜੀਕੇ ਜਿਸ ਤਰੀਕੇ ਨਾਲ, ਔਰ ਘੱਗਰੀ ਇਹਨਾਂ ਨੇ ਬਲੈਕ ਲਿਸਟਾਂ ਦੀ ਪਾਈ ਹੋਈ ਹੈ ਕਿ ਜੇ ਅਸੀਂ ਸਿੱਖਾਂ ਦੀ ਬਲੈਕ ਲਿਸਟ ਖਤਮ ਕਰਵਾਉਣੀ ਹੈ, ਉਹਦੀ ਸਕਰਟ ਪਾ ਕੇ ਘੁੰਮ ਰਹੇ ਨੇ। ਔਰ ਇਹ ਮੌਕਾ ਪ੍ਰਸਤ ਕਿਸਮ ਦੇ ਲੋਕ ਜਿਹੜੇ ਹੈ, ਇਹਨਾਂ ਤੋਂ ਖਬਰਦਾਰ ਹੋਣ ਦੀ ਲੋੜ ਹੈ। ਸੋ ਕੁੱਲ ਮਿਲਾ ਕੇ ਮੈਂ ਸਮਝਦਾ ਹਾਂ ਵੀ ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ, ਜਿਨ੍ਹਾਂ ਦਾ ਬੜਾ ਯੂਨੀਕ ਐਫਰਟ ਹੈ ਇਸ ਸਾਰੇ ਜਿਹੜਾ ਸਿੱਖ ਕਾਕਸ ਬ੍ਰਾਂਚ ਔਰ ਇਹਨੂੰ ਅੱਗੇ ਤੋਰਨ ਦੇ ਵਿੱਚ ਵੀ, ਔਰ ਫਰੈਂਡਸ ਆਫ ਸਿੱਖ ਕਾਂਗਰੈਸ਼ਨਲ ਕਾਕਸ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਕੀਤਾ, ਕਾਮਯਾਬ ਕੀਤਾ। ਔਰ 3 ਜੂਨ ਦਾ ਜਿਹੜਾ ਸਿੰਬੋਲਿਜ਼ਮ ਹੈ ਉਸ ਦੇ ਰਾਹੀਂ, ਕਿਉਂਕਿ ਔਰ ਫਿਰ ਸੈਕੰਡ ਪਾਰਟ ਜਦੋਂ ਜਿਸ ਨੋਟ ਤੇ ਡਿਨਰ ਐਂਡ ਹੋਇਆ, ਉਹ ਪੂਰੇ ਤੌਰ ਦੇ ਉੱਤੇ ਪੰਥਕ ਕੌਮੀ ਆਜ਼ਾਦੀ ਦੀ ਗੱਲ ਸੀ। ਔਰ ਵਾਸ਼ਿੰਗਟਨ ਦੇ ਵਿੱਚ ਇਸ ਕਿਸਮ ਦੇ ਫੰਕਸ਼ਨਸ ਬਹੁਤ ਅਹਿਮੀਅਤ ਰੱਖਦੇ ਨੇ, ਕਿਉਂਕਿ ਕੈਪੀਟਲ ਹੋਣ ਦੇ ਨਾਤੇ ਏਜੰਸੀਆਂ ਦਾ ਵੀ ਪੂਰਾ ਜ਼ੋਰ ਲੱਗਾ ਹੁੰਦਾ ਹੈ ਜਾਂ ਲੱਗਾ ਹੋਇਆ ਹੈ ਉਸ ਨੂੰ ਡਿਲੂਟ ਕਰਨ ਦੇ ਲਈ। ਔਰ ਜਿਵੇਂ ਮੈਂ ਅੱਗੇ ਵੀ ਮੈਂਸ਼ਨ ਕੀਤਾ ਸੀ ਕਿ ਵਾਸ਼ਿੰਗਟਨ ਦੀਆਂ ਸਿੱਖ ਸੰਗਤਾਂ ਨੇ
ਜਿਨ੍ਹਾਂ ਦੇ ਵਿੱਚ ਭਾਈ ਨਰਿੰਦਰ ਸਿੰਘ, ਭਾਈ ਬਲਵਿੰਦਰ ਸਿੰਘ ਚੱਠਾ ਔਰ ਖਾਸ ਤੌਰ ਤੇ ਗੁਰਦੁਆਰਾ ਸਿੰਘ ਸਭਾ ਭਾਈ ਦਵਿੰਦਰ ਸਿੰਘ ਦਿਓਲ ਔਰ ਸਾਰੀ ਮੈਨੇਜਮੈਂਟ ਸ਼ਾਮਲ ਹੈ। ਉਹਨਾਂ ਨੇ 6 ਜੂਨ ਨੂੰ ਜਿਹੜਾ ਇੱਕ ਪ੍ਰੋਟੈਸਟ ਵਿਖਾਵਾ ਰੱਖਿਆ ਵਾਸ਼ਿੰਗਟਨ ਡੀਸੀ ਇੰਡੀਅਨ ਐਮਬੈਸੀ ਦੇ ਬਾਹਰ ਦੁਪਹਿਰੇ 11 ਤੋਂ 2 ਵਜੇ ਤੱਕ। ਔਰ ਅਸੀਂ ਕਿਉਂਕਿ ਇਸ ਪ੍ਰੋਗਰਾਮ ਦੇ ਨਾਲ ਜੁੜੇ ਹੋਏ ਵੀਰ ਭੈਣਾਂ ਨੇ ਸਾਰੇ ਪਾਸੇ ਨੇੜੇ ਤੇੜੇ ਵੀ, ਖਾਸ ਤੌਰ ਤੇ ਨਿਊਯਾਰਕ, ਨਿਊ ਜਰਸੀ, ਫਿਲਾਡੈਲਫੀਆ ਔਰ ਆਫ ਕੋਰਸ ਮੈਰੀਲੈਂਡ, ਵਰਜੀਨੀਆ ਮੈਟਰੋ, ਅਸੀਂ ਉਹਨਾਂ ਨੂੰ ਇਹ ਅਪੀਲ ਵੀ ਕਰਾਂਗੇ ਕਿ ਉਹਦੇ ਵਿੱਚ ਵੱਧ ਤੋਂ ਵੱਧ ਸ਼ਮੂਲੀਅਤ ਕਰਨ ਜੀ, ਕਿਉਂਕਿ ਕੁਦਰਤਨ ਉਸ ਦਿਨ ਇੱਥੇ ਸੈਮੀਨਾਰ ਵੀ ਹੈ ਪਰਸੋਂ, ਔਰ ਉਸ ਸੈਮੀਨਾਰ ਦੇ ਵਿੱਚ ਜਿਹੜਾ ਦੋਨੋਂ ਹੀ ਜਿਹੜੇ ਮੁੱਖ ਟੈਸਟੀਫਾਈ ਕਰਨ ਵਾਲੇ ਸਨ, ਡਾਕਟਰ ਢਿੱਲੋਂ ਔਰ ਮਿਸਟਰ ਇਕਤਦਾਰ ਕਰਾਮਤ ਚੀਮਾ, ਉਹ ਵੀ ਸਪੀਕਰ ਹੋਣਗੇ। ਮੈਂ ਵੀ ਉਹਨਾਂ ਦੇ ਵਿੱਚ ਇੱਕ ਪੈਨਲਿਸਟ ਹਾਂ। ਸੋ ਇਸ ਤੋਂ ਇਲਾਵਾ ਫਿਰ 7 ਤਰੀਕ ਨੂੰ ਜਿਵੇਂ ਕਿ ਅੱਗੇ ਵੀ ਹੈ ਦੱਸਿਆ ਗਿਆ, ਔਰ ਇਹ ਐਡਸ ਵੀ ਚੱਲ ਰਹੀਆਂ ਨੇ ਪ੍ਰੋਗਰਾਮ ਸਾਡੇ TV 84 ਤੇ ਜੀ, ਕਿ ਸੈਨ ਫਰਾਂਸਿਸਕੋ ਦੇ ਵਿੱਚ ਬੜਾ ਵੱਡਾ ਸ਼ਹੀਦੀ ਨਗਰ ਕੀਰਤਨ ਦੇ ਨਾਲ ਘੱਲੂਘਾਰਾ ਨਾਲ ਜੁੜਿਆ ਵੀ ਸਮਾਗਮ ਹੋਏਗਾ। ਸੋ ਕੁੱਲ ਮਿਲਾ ਕੇ ਸਾਰੇ ਪਾਸੇ ਐਕਟੀਵਿਟੀ ਹੈ। ਰਿਚਮੰਡ ਹਿੱਲ ਦੁਆਬਾ ਸਿੱਖ ਐਸੋਸੀਏਸ਼ਨ, ਗੁਰਦੁਆਰਾ ਕਮੇਟੀ, ਉਹਨਾਂ ਦੇ ਬਿਹਾਫ ਤੇ ਗੁਰਦੁਆਰਾ 222 ਤੇ ਵੀ ਫੰਕਸ਼ਨ ਉਲੀਕੇ ਹੋਏ ਨੇ। ਬਹੁਤ ਸਾਰੀਆਂ ਥਾਵਾਂ ਤੇ ਮੈਨੂੰ ਇਨਵੀਟੇਸ਼ਨ ਸੀ। ਇਸ ਵਾਰ ਮੈਂ ਸਗੋਂ ਸੈਨ ਫਰਾਂਸਿਸਕੋ ਦੇ ਸਮਾਗਮ ਸ਼ਾਮਲ ਹੋਣ ਲਈ, ਮੈਂ ਬਹੁਤ ਵਾਰੀ ਇਸ ਤਰ੍ਹਾਂ ਕਰਦਾ ਨਹੀਂ ਹੈ, ਪਰ ਇਸ ਵਾਰ ਕਲੀਵਲੈਂਡ, ਓਹਾਇਓ, ਜਿਨ੍ਹਾਂ ਨੇ ਲਗਭਗ 6 ਮਹੀਨੇ ਪਹਿਲਾਂ ਮੈਨੂੰ ਕਿਹਾ ਸੀ ਇਸ ਸਮਾਗਮ ਲਈ ਜੀ, ਪਰ ਜਦੋਂ ਫਿਰ ਤੁਸੀਂ ਕੌਮੀ ਲੈਵਲ ਤੇ ਦੇਖਦੇ ਹੋ ਤਾਂ ਮੈਨੂੰ ਕੈਲੀਫੋਰਨੀਆ ਜਾਣ ਦੇ ਲਈ ਉਹਨਾਂ ਤੋਂ ਮੈਂ ਇਜਾਜ਼ਤ ਲਈ ਹੈ। ਮੈਂ ਉਹਨਾਂ ਤੋਂ ਮਾਫੀ ਵੀ ਚਾਹੁੰਦਾ। ਸੋ ਅਸੀਂ ਗੱਲਬਾਤ ਇਸੇ ਤਰੀਕੇ ਦੇ ਨਾਲ ਜਿਵੇਂ ਇਸ ਪਾਰਟ ਨੂੰ ਅੱਗੇ ਤੋਰਾਂਗੇ, ਲੇਕਿਨ ਮੈਂ ਸਮਝਦਾ ਹਾਂ ਕਿ ਇੱਕ ਪਾਰਟ ਜਿਹੜਾ ਕਿ ਗੇਮ ਏਜੰਸੀਆਂ ਦੀ ਅਲਟੀਮੇਟਲੀ ਅਸੀਂ ਆਪਣਾ ਇਹ ਖਦਸ਼ਾ ਜ਼ਾਹਰ ਕੀਤਾ ਸੀ ਮਈ ਦੇ ਜਿਹੜਾ ਮਿਡਲ ਦੇ ਵਿੱਚ ਆ ਕੇ ਵੀ, ਜਦੋਂ ਇਹ ਗੱਲ ਸਾਹਮਣੇ ਆਈ ਸੀ ਕਿ ਜਥੇਦਾਰਾਂ ਦੀ ਮੀਟਿੰਗ ਹੋਈ, ਉੱਥੇ ਉਹਨਾਂ ਨੇ ਕੀ ਕਰਨਾ ਹੈ, ਏਜੰਸੀਆਂ ਨੇ ਕੀ ਕਰਨਾ ਹੈ ਜੀ। ਔਰ ਹੁਣ ਜਿਹੜੀਆਂ 2 ਘਟਨਾਵਾਂ ਪਿਛਲੇ 2-3 ਦਿਨਾਂ ਦੇ ਵਿੱਚ ਹੀ ਸਾਹਮਣੇ ਆਈਆਂ ਨੇ ਕਿ ਕਿਵੇਂ ਲੁਧਿਆਣੇ 'ਚ ਇੱਕ ਸਾਬਕਾ ਜਿਹੜਾ ਕੌਂਸਲਰ ਲੁਧਿਆਣੇ ਦਾ ਪਿਓ ਪੁੱਤਰ ਔਰ ਜਿਹੜਾ ਹੁਣ ਪ੍ਰਦੇਸ਼ ਕਾਂਗਰਸ ਕਮੇਟੀ ਦਾ ਸੈਕਟਰੀ ਹੈ, ਉਹਨੇ ਨਾ ਸਿਰਫ ਖੁਦ ਪਿੰਡਾਂ ਵਾਲਿਆਂ ਦੇ ਪੋਸਟਰ ਪਾੜੇ, ਉਹਨੂੰ ਯਕੀਨੀ ਬਣਾਇਆ ਕਿ ਪੋਸਟਰ ਪਾੜਦਿਆਂ ਦੀਆਂ ਫੋਟੋਆਂ ਵੀ ਜਿਹੜੀਆਂ ਨੇ ਉਹ ਉਹਨਾਂ ਨੇ ਆਪਣੇ ਨੈਟਵਰਕ ਦੇ ਉੱਤੇ ਉਹਨਾਂ ਨੂੰ ਪਪੂਲਰਾਈਜ਼ ਕੀਤਾ ਜੀ, ਔਰ ਫਿਰ ਆਪਣੇ ਰਾਈਟ ਅਪ ਤੇ ਆਪਣੇ ਉਸ ਫੇਸਬੁੱਕ ਜਾਂ ਜੋ ਵੀ ਉਹਨਾਂ ਦਾ ਅਕਾਊਂਟ ਹੈ ਉਹਦੇ ਤੇ ਗੁਰੂ ਸਾਹਿਬਾਨ ਬਾਰੇ, ਸਿੱਖ ਕੌਮ ਬਾਰੇ ਬੜੀਆਂ ਭੱਦੀਆਂ ਟਿੱਪਣੀਆਂ ਕੀਤੀਆਂ। ਸੋ ਇਹ ਪੰਜਾਬ ਦੇ ਵਿੱਚ ਇੱਕ ਭੜਕਾਟ ਦਾ ਸੀ, ਕਿਉਂਕਿ ਲੁਧਿਆਣੇ ਦੇ ਵਿੱਚ ਹੀ ਇਸ ਤੋਂ ਪਹਿਲਾਂ ਜਿਵੇਂ ਆਸ਼ੂਤੋਸ਼ ਰਾਹੀਂ ਸ਼ਰਾਰਤ ਕਰਵਾਈ ਗਈ ਜੀ। ਔਰ ਦੂਸਰਾ ਪਾਰਟ ਜਿਹੜਾ ਬੜਾ ਦੁਖਦਾਈ ਹੈ, ਜਦੋਂ ਅਸੀਂ ਇਹ ਗੱਲਬਾਤ ਕਰ ਰਹੇ ਹਾਂ, ਹਮੇਸ਼ਾ ਮੈਂ ਸਮਝਦਾ ਹਾਂ ਵੀ ਜਦੋਂ ਚਿੱਠੀ ਸਿੰਘਪੁਰਾ 'ਚ 35 ਸਿੱਖ 20 ਮਾਰਚ 2000 ਨੂੰ ਮਾਰੇ ਗਏ ਜੀ, ਤੇ ਦੁਨੀਆ ਭਰ ਦੀ ਸਿੱਖ ਕੌਮ ਨੇ ਆਪਣੇ ਕਸ਼ਮੀਰੀ ਸਿੱਖ ਭਰਾਵਾਂ ਦੇ ਨਾਲ, ਜੰਮੂ ਕਸ਼ਮੀਰ ਦੇ ਵਸਦੇ ਸਿੱਖਾਂ ਦੇ ਨਾਲ ਪੂਰੀ ਹਮਦਰਦੀ ਦਾ ਇਜ਼ਹਾਰ ਕੀਤਾ। ਕੌਮ ਧਾ ਕੇ ਉੱਥੇ ਪਹੁੰਚੀ। ਹੁਣ ਅੱਜ ਫਿਰ ਜਦੋਂ ਕਿ ਬਹੁਤ ਵੱਡਾ ਹਿੱਸਾ ਪੰਜਾਬ 'ਚ ਜਾਂ ਏਜੰਸੀਆਂ ਨੇ ਆਪਣੇ ਕਾਬੂ 'ਚ ਕੀਤਾ ਹੋਇਆ ਬਾਦਲ ਵਰਗਿਆਂ ਨੂੰ, ਔਰ ਜਿਹੜੇ ਘੱਲੂਘਾਰਾ ਹਫ਼ਤੇ ਨਾਲ ਸੰਬੰਧਿਤ ਬੇਸ਼ੱਕ ਸਮਾਗਮ ਛੋਟੀਆਂ ਥਾਵਾਂ ਤੇ ਚੱਲ ਰਹੇ ਨੇ, ਬਹੁਤ ਸਾਰੀਆਂ ਰਿਪੋਰਟਸ ਨੇ, ਲੇਕਿਨ ਵੱਡੇ ਤੌਰ ਤੇ ਜਿਹੜਾ ਸਮਾਗਮ 6 ਜੂਨ ਨੂੰ ਹੋਣਾ ਸੀ ਉਹਦੇ ਲਈ ਉਹਨਾਂ ਨੇ ਪਹਿਲਾਂ ਹੀ ਇੱਕ ਤਾਂ ਜਥੇਦਾਰਾਂ ਨੇ ਇਸ ਕਿਸਮ ਦਾ ਕਰਕੇ ਜੀ ਅਸੀਂ ਟਾਸਕ ਫੋਰਸ ਨੂੰ ਰਾਈਟ ਦੇ ਦਿੱਤੇ ਨੇ, ਉਹ ਕਿਵੇਂ ਕੰਟਰੋਲ ਕਰਨਗੇ, ਪੁਲਿਸ ਨਿਗਰਾਨੀ ਕਰੇਗੀ, ਔਰ ਹੋਰ ਇਸ ਕਿਸਮ ਦਾ ਪਹਿਲਾਂ ਹੀ ਮੈਨੂੰ ਲੱਗ ਰਿਹਾ ਸੀ, ਔਰ ਬਹੁਤ ਸਾਰੇ ਸਾਡੇ ਦਰਸ਼ਕਾਂ ਨੇ ਵੀ ਲਿਖ ਕੇ ਫਿਕਰ ਜ਼ਾਹਰ ਕੀਤਾ ਸੀ ਕਿ ਇਹਨੂੰ ਪਿਛਲੇ ਸਾਲ ਵਾਂਗ, ਪਿਛਲੇ ਸਾਲ ਤਾਂ ਉਹਨਾਂ ਨੇ ਹਿੰਸਾ ਕਰਵਾ ਕੇ ਬਦਨਾਮੀ ਦਿੱਤੀ ਵੀ ਐਤਕੀ ਕੀ ਕਰਨਗੇ ਜੀ। ਐਤਕੀ ਉਹਨਾਂ ਨੇ 6 ਜੂਨ ਤੋਂ ਪਹਿਲਾਂ ਹੀ, ਕਿਉਂਕਿ ਜੋ ਲੁਧਿਆਣੇ 'ਚ ਕਰਤੂਤ ਕੀਤੀ ਉਹਦਾ ਮਕਸਦ ਵੀ ਭੜਕਾਟ ਸੀ, ਔਰ ਉਹੀ ਕੁਝ ਹੋ ਸਕਦਾ ਸੀ ਜੋ ਜੰਮੂ ਦੇ ਸਿੱਖਾਂ ਨੇ ਕੀਤਾ, ਪਰ ਲੁਧਿਆਣੇ 'ਚ ਇਹ ਨਹੀਂ ਹੋਇਆ, ਉਹ ਗੈਟ ਅਵੇ ਹੋ ਗਿਆ ਕਰਕੇ ਜੀ। ਔਰ ਇਹੀ ਹਰਕਤ ਜਿਹੜੀ ਹੈ, ਕਿਉਂਕਿ ਜੰਮੂ ਦੇ ਵਿੱਚ ਬਹੁਤ ਵੱਡਾ ਸਮਾਗਮ ਇਸ ਮੌਕੇ ਦੇ ਉੱਤੇ ਹੁੰਦਾ ਹੈ, ਔਰ ਇਸ ਵਾਰ ਵੀ ਉਹਨਾਂ ਨੇ ਬਹੁਤ ਵੱਡਾ ਸਮਾਗਮ ਰੱਖਿਆ ਹੋਇਆ ਸੀ। ਭਾਈ ਹਰਪਾਲ ਸਿੰਘ ਚੀਮਾ ਦੱਸ ਰਹੇ ਸੀ, ਉਹਨਾਂ ਨੇ ਜਦੋਂ ਅਸੀਂ ਉਹਨਾਂ ਨਾਲ TV 84 ਨਿਊਜ਼ ਤੇ ਗੱਲ ਕੀਤੀ ਹੈ ਵੀ ਉਹਨਾਂ ਨੂੰ ਵੀ ਬਾਰ-ਬਾਰ ਉਹ ਇਨਵਾਈਟ ਵੀ ਕਰ ਰਹੇ ਨੇ ਪੰਜਾਬ ਤੋਂ, ਔਰ ਬਹੁਤ ਸਾਰੇ ਸ਼ਹੀਦ ਸਿੱਖ ਪਰਿਵਾਰਾਂ ਨੂੰ ਵੀ ਉਹਨਾਂ ਨੇ ਸਨਮਾਨਿਤ ਕਰਨਾ ਸੀ। ਔਰ ਇਸ ਦੇ ਲਈ ਜਿਹੜਾ ਉਹਨਾਂ ਨੇ ਪੋਸਟਰ ਥਾਂ ਦੇ ਉੱਤੇ, ਜਿਹਦੇ 'ਚ ਕਿ ਜ਼ਾਹਰ ਹੈ ਕਿ 6 ਜੂਨ ਜਾਂ ਘੱਲੂਘਾਰਾ ਹਫ਼ਤਾ, ਉਹਦੇ ਨਾਇਕ ਸੰਤ ਪਿੰਡਾਂ ਵਾਲੇ ਨੇ, ਔਰ ਉਹਨਾਂ ਦੀ ਤਸਵੀਰ ਵਾਲੇ ਜਿਹੜੇ ਪੋਸਟਰ ਨੇ ਉਹ ਲੱਗੇ ਹੋਏ ਸਨ।
ਔਰ ਕਿਵੇਂ ਇੱਕ ਪੁਲਿਸ ਦਾ ਡੀਐਸਪੀ ਜ਼ਾਹਰਾ ਤੌਰ ਤੇ, ਕਿਉਂਕਿ ਪੁਲਿਸ ਦਾ ਕੰਮ ਕਾਨੂੰਨ ਵਿਵਸਥਾ ਨੂੰ ਕਾਇਮ ਰੱਖਣਾ ਹੁੰਦਾ ਹੈ, ਕਿਹੜੀ ਜੇ ਕੋਈ ਚੀਜ਼ ਆਬਜੈਕਸ਼ਨੇਬਲ ਹੈ ਕਾਨੂੰਨ ਦੀ ਨਿਗਾਹ 'ਚ, ਫਿਰ ਜਿਹੜੀ ਹੈ ਪੁਲਿਸ ਉਹ ਕੇਸ ਬਣਾ ਸਕਦੀ ਹੈ ਕਿ ਜੀ ਇਹਨਾਂ ਨੇ ਆਹ ਕੰਮ ਕੀਤਾ, ਉਸ ਤੋਂ ਬਾਅਦ ਅਦਾਲਤ 'ਚ ਜਾ ਕੇ ਉਹ ਉਹਨਾਂ ਦੇ ਖਿਲਾਫ ਵਾਰੰਟ ਲੈ ਸਕਦੀ ਹੈ ਔਰ ਫਿਰ ਕਾਰਵਾਈ ਕਰ ਸਕਦੀ ਹੈ। ਸੋ ਇਹ ਪੋਸਟਰ ਲਾਣੇ ਜਾਂ ਲਾਉਣੇ ਇਹ ਪੁਲਿਸ ਦਾ ਕੰਮ ਨਹੀਂ ਹੈ। ਪਰ ਇੱਕ ਗੱਲ ਦਾ ਧਿਆਨ ਰਹੇ ਕਿ ਜਦੋਂ ਜੰਮੂ ਕਸ਼ਮੀਰ ਦੇ ਵਿੱਚ ਜਿਹੜੀ ਪੀਡੀਪੀ ਪਾਰਟੀ ਦੇ ਨਾਲ ਬੀਜੇਪੀ ਨੇ ਸਰਕਾਰ ਬਣਾਈ ਤੇ ਈਵਨ ਉਮਰ ਅਬਦੁੱਲਾ ਜਿਹਨਾਂ ਦਾ ਆਪਣਾ ਟੱਬਰ ਵੀ ਟਾਊਟ ਹੀ ਹੈ ਇਹਨਾਂ ਦਾ ਏਜੰਸੀਆਂ ਦਾ, ਉਹਨੇ ਕਿਹਾ ਸੀ ਕਿ ਜੀ ਹੁਣ ਜੰਮੂ ਕਸ਼ਮੀਰ ਦੀ ਰਾਜਧਾਨੀ ਸ੍ਰੀਨਗਰ ਨਹੀਂ, ਹੁਣ ਨਾਗਪੁਰ ਬਣ ਗਈ ਜੀ। ਸੋ ਜ਼ਾਹਰ ਹੈ ਵੀ ਇਹ ਜਿਹੜੀ ਜੰਮੂ ਦੇ ਵਿੱਚ ਜੋ ਹਰਕਤ ਕੀਤੀ ਹੈ ਔਰ ਜਿਸ ਦੇ ਵਿੱਚ ਸ਼ਹੀਦ ਜਗਜੀਤ ਸਿੰਘ, ਉਹਨਾਂ ਨੂੰ ਅਸੀਂ ਅੱਜ ਆਪਣੀ ਅਰਦਾਸ ਆਪਣੀ ਯਾਦ 'ਚ ਲਿਆਂਦੇ ਹਾਂ ਔਰ ਉਹਨਾਂ ਦੀ ਯਾਦ ਨੂੰ ਅਸੀਂ ਇਹ ਸਮਾਗਮ ਵੀ ਸਮਰਪਿਤ ਕਰਦੇ। ਉਹਨਾਂ ਨੇ ਉਸ ਡੀਐਸਪੀ ਨੇ ਖੁਦ ਜਿਹੜਾ ਉਹ ਪੋਸਟਰ ਪਾੜਿਆ ਔਰ ਇਹ ਉਵੇਂ ਹੀ ਹੈ ਕਿ ਨਾਗਪੁਰ ਦਾ ਆਦੇਸ਼ ਸੀ, ਕਿਉਂਕਿ ਜੇ ਲੁਧਿਆਣੇ ਦੇ ਵਿੱਚ ਵੀ ਪੋਸਟਰ ਪਾੜਨ ਦੀ ਹਰਕਤ ਕੀਤੀ ਜਾਂਦੀ ਹੈ, ਉੱਥੇ ਕਾਂਗਰਸ ਦਾ ਬੰਦਾ ਕਰ ਰਿਹਾ। ਹੁਣ ਇਹ ਜ਼ਾਹਰ ਹੈ ਕਿ ਬੀਜੇਪੀ, ਕਿਉਂਕਿ ਪੰਜਾਬ ਦੇ ਵਿੱਚ ਇਹਨਾਂ ਦਾ ਅਲਾਇੰਸ ਹੈ, ਉਹ ਆਪਣੇ ਕਾਡਰ ਦੇ ਨਾਲ ਅਜੇ ਉਹਨਾਂ ਤੋਂ ਇਹ ਕੰਮ ਨਹੀਂ ਕਰਵਾਉਣਾ ਚਾਹੁੰਦੇ। ਉਹ ਸ਼ਿਵ ਸੈਨਾ ਰਾਹੀਂ ਉਹਨਾਂ ਨੇ ਜਿਸ ਤਰੀਕੇ ਨਾਲ ਪਹਿਲਾਂ ਟੋਲ ਪਲਾਜ਼ੇ ਤੇ ਅਟੈਕ ਕਰਵਾਇਆ, ਪੱਗ ਦੀ ਬੇਹੁਰਮਤੀ ਕੀਤੀ ਔਰ ਕਾਲੀ ਮੰਦਰ ਦੇ ਵਿੱਚ ਉਹਨਾਂ ਨੇ ਜਿਹੜਾ ਉਹ ਹਵਨ ਰੱਖਿਆ ਹੋਇਆ, ਉਹ ਇੱਧਰ ਦਾ ਕੰਮ ਚੱਲ ਰਿਹਾ, ਪ੍ਰੋਵੋਕੇਸ਼ਨ ਦੇ ਏਜੰਟ ਪ੍ਰੋਵੋਕੇਟਰਸ ਜੀ। ਔਰ ਇੱਧਰ ਉਹਨਾਂ ਨੇ ਇੱਕ ਪਾਸੇ ਪੋਸਟਰ ਇੱਧਰ ਪੜਵਾਏ ਔਰ ਦੂਜੇ ਪਾਸੇ ਯੂਨੀਫਾਰਮਡ ਪੁਲਿਸਮੈਨ ਨੇ ਇਹ ਜਿਹੜੀ ਹੈ ਕਰਤੂਤ ਕੀਤੀ। ਜ਼ਾਹਰ ਹੈ ਕਿ ਜੰਮੂ ਕਸ਼ਮੀਰ ਦੇ ਸਿੰਘਾਂ ਸਿੰਘਣੀਆਂ ਦੇ ਵਿੱਚ ਉਹ ਹਮੇਸ਼ਾ ਹੀ ਤਤਪਰ ਰਹਿੰਦੇ ਨੇ ਪੰਥਕ ਮੁੱਦਿਆਂ ਦੇ ਉੱਤੇ। ਉਹ ਭਾਵੇਂ ਘੱਲੂਘਾਰਾ 84 ਉਸ ਤੋਂ ਬਾਅਦ ਵੀ ਬਹੁਤ ਵੱਡਾ ਯੋਗਦਾਨ ਹੈ ਜੰਮੂ ਕਸ਼ਮੀਰ ਦੇ ਸਿੱਖਾਂ ਦਾ ਖਾਲਿਸਤਾਨ ਦੀ ਮੂਵਮੈਂਟ। ਔਰ ਮੈਨੂੰ ਯਾਦ ਹੈ ਕਿ 84 ਤੋਂ ਬਾਅਦ ਸ਼ਾਇਦ 87 'ਚ ਮੈਂ ਵਿਜ਼ਿਟ ਕੀਤਾ ਜੰਮੂ ਵੀ ਔਰ ਖਾਸ ਤੌਰ ਤੇ ਪੁੰਛ ਦੇ ਵਿੱਚ ਮੈਂ ਇੱਕ ਹਫ਼ਤਾ ਗੁਜ਼ਾਰਿਆ। ਤੇ ਮੇਰੇ ਨਾਲ ਹਾਲਾਂਕਿ ਸਾਡੇ ਇੱਕ ਰਿਸ਼ਤੇਦਾਰ ਸਨ ਜਿਨ੍ਹਾਂ ਦੇ ਉੱਥੇ ਕਨੈਕਸ਼ਨ ਸਨ, ਜਿਨ੍ਹਾਂ ਕੋਲ ਮੈਂ ਠਹਿਰਿਆ। ਤੇ ਫਿਰ ਜਿਸ ਤਰੀਕੇ ਦਾ ਉੱਥੇ ਮਾਹੌਲ ਬਣਿਆ ਕਿ ਜਿਵੇਂ 60-70 ਨੌਜਵਾਨ ਜਿੱਥੇ ਮੈਂ ਠਹਿਰਿਆ ਸੀ ਉਹ ਮਿਲਣ ਆ ਜਾਣ। ਗੁਰਦੁਆਰੇ 2-3 ਜਿੱਥੇ ਸੀ ਉਹਨਾਂ 'ਚ ਮੈਂ ਐਡਰੈਸ ਕੀਤਾ। ਜੰਮੂ 'ਚ ਵੀ ਜਿਹੜਾ ਮੁੱਖ ਵੱਡਾ ਗੁਰਦੁਆਰਾ ਸਾਹਿਬਾਨ ਹੈ ਸ਼ਾਇਦ ਗਾਂਧੀ ਨਗਰ 'ਚ ਹੈ, ਮੈਨੂੰ ਹੁਣ ਐਗਜ਼ੈਕਟ ਨਹੀਂ ਯਾਦ, ਉਹਨੂੰ ਵੀ ਮੈਂ ਐਡਰੈਸ ਕੀਤਾ ਉੱਥੇ ਵੀ। ਤੇ ਉਹ ਜਿਹੜੇ ਰਿਸ਼ਤੇਦਾਰ ਜਾਂ ਦੂਜੇ ਸੱਜਣ ਸਨ ਉਹ ਕਹਿਣ ਲੱਗੇ ਉਹਨਾਂ ਨੂੰ, ਕਹਿੰਦਾ ਜੀ ਹੁਣ ਚੱਲੀਏ ਡਾਕਟਰ ਸਾਹਿਬ, ਮੈਨੂੰ ਨਹੀਂ ਸੀ ਪਤਾ ਵੀ ਇਹਨਾਂ ਨੇ ਸਾਨੂੰ ਵੀ ਮਰਵਾਣਾ। ਲੇਕਿਨ ਮੈਂ ਇਹ ਦੇਖਦਾ ਸੀ ਕਿ ਉਦੋਂ ਹਾਲਾਂਕਿ ਕੋਈ ਬਹੁਤ ਜ਼ਿਆਦਾ ਅਵੇਅਰਨੈਸ ਜਿਹੜੀ ਹੈ ਉਹ ਪੰਜਾਬ 'ਚੋਂ ਬਹੁਤੀਆਂ ਖਬਰਾਂ ਨਹੀਂ ਸਨ, ਲੇਕਿਨ ਜਿਹੜਾ ਜੋਸ਼ ਔਰ ਜਜ਼ਬਾ ਉਸ ਵੇਲੇ ਉਹਨਾਂ ਨੌਜਵਾਨਾਂ ਦੇ ਵਿੱਚ ਮੈਂ ਦੇਖਿਆ। ਔਰ ਜੰਮੂ ਦੇ ਵਿੱਚ ਵੀ ਮੈਂ 2-3 ਦਿਨ ਰਿਹਾ, ਉਸ ਥਾਂ ਦੇ ਉੱਤੇ ਵੀ ਜੋ ਮੈਂ ਦੇਖਿਆ ਔਰ ਬਾਅਦ ਦੇ ਵਿੱਚ ਜਦੋਂ ਸਿੰਘਾਂ ਦੇ ਨਾਲ ਵਿਚਾਰ ਵੀ ਹੋਈ ਤੇ ਉਹਨਾਂ ਨੇ, ਕਿਉਂਕਿ ਇਸ ਤੋਂ ਪਹਿਲਾਂ ਵੀ ਜਦੋਂ ਸਿੱਖ ਸਟੂਡੈਂਟ ਫੈਡਰੇਸ਼ਨ ਭਾਈ ਅਮਰੀਕ ਸਿੰਘ ਹੋਰਾਂ ਨੇ ਆਰਗੇਨਾਈਜ਼ ਕੀਤੀ ਔਰ ਉਹਦੇ 'ਚ ਜਿਹੜੇ ਬਹੁਤ ਇਫੈਕਟਿਵ ਕੈਂਪ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਸੀ, ਜਿਵੇਂ ਇੱਕ ਪੌਂਟਾ ਸਾਹਿਬ ਹਿਮਾਚਲ 'ਚ ਲੱਗਾ, ਦੂਸਰਾ ਪੁੰਛ ਦੇ ਵਿੱਚ ਸੀ। ਔਰ ਪੁੰਛ ਦੇ ਜਿਹੜਾ ਜੰਮੂ ਕਸ਼ਮੀਰ ਦੇ ਵਿੱਚ ਸਿੱਖ ਸਟੂਡੈਂਟ ਫੈਡਰੇਸ਼ਨ ਬਹੁਤ ਆਰਗੇਨਾਈਜ਼ਡ ਬਾਡੀ ਸੀ ਉਹਨਾਂ ਜ਼ਮਾਨਿਆਂ 'ਚ, 84 ਤੋਂ ਪਹਿਲਾਂ ਜੀ। ਔਰ ਹੁਣ ਵੀ ਜਿਹੜਾ ਇਹ ਫੰਕਸ਼ਨ ਹੈ ਇਹ ਬੜੇ ਆਰਗੇਨਾਈਜ਼ ਤਰੀਕੇ ਦੇ ਨਾਲ ਰੱਖਿਆ ਸੀ। ਜ਼ਾਹਰ ਤੌਰ ਦੇ ਉੱਤੇ ਏਜੰਸੀਆਂ ਜਿਹੜੀਆਂ ਨੇ ਉਹ ਦੇਖਦੀਆਂ ਨੇ ਕਿ ਵੀ ਕਿਵੇਂ ਇਸ ਸਾਰੇ ਨੂੰ ਸੈਬੋਟਾਜ ਕਰਨਾ, ਕਿਉਂਕਿ ਜੇ ਕੁਝ ਅੰਮ੍ਰਿਤਸਰ 'ਚ ਹੋਏਗਾ ਉਹ ਵੀ ਸਮੁੱਚੀ ਕੌਮ ਨੂੰ ਪ੍ਰਭਾਵਿਤ ਕਰਦਾ, ਲੁਧਿਆਣੇ 'ਚ ਹੁੰਦਾ ਉਹ ਤਾਂ ਕਰਦਾ ਹੀ ਹੈ। ਹੁਣ ਜੰਮੂ ਦੀ ਇਸ ਘਟਨਾ ਨੇ ਜਿਹੜਾ ਜਿਸ ਕਿਸਮ ਦਾ ਮਾਹੌਲ ਪੈਦਾ ਕੀਤਾ, ਪਰ ਇੱਕ ਅਣਖ ਵਾਲੀ ਗੱਲ ਵੀ ਹੈ ਕਿ ਉਸ ਡੀਐਸਪੀ ਨੂੰ ਵੀ ਸਿੰਘਾਂ ਨੇ ਜਿਹੜਾ ਉਹ ਫਿਰ ਖਾਲਸਾਈ ਤੌਰ ਤਰੀਕਾ ਸਮਝਾਇਆ ਜੀ। ਔਰ ਜਿਸ ਤਰੀਕੇ ਨਾਲ ਫਿਰ 2-3 ਹਜ਼ਾਰ ਸਿੱਖਾਂ ਨੇ, ਸਿੱਖ ਨੌਜਵਾਨਾਂ ਨੇ ਨਿਕਲ ਕੇ ਬਾਹਰ ਚੈਲੰਜ ਕੀਤਾ। ਹੁਣੇ ਹੀ ਪ੍ਰੋਗਰਾਮ ਸ਼ੁਰੂ ਹੋਣ ਤੋਂ ਪਹਿਲਾਂ ਦੀ ਖਬਰ ਜਿਹੜੀ ਮੈਨੂੰ ਮਿਲੀ ਹੈ ਕਿ ਵੀ ਸ਼ਾਇਦ ਫੌਜ ਦੇ ਹਵਾਲੇ ਕਰ ਦਿੱਤਾ ਗਿਆ ਉਹ ਏਰੀਆ, ਲੇਕਿਨ ਆਲੇ ਦੁਆਲੇ ਦੇ ਸਾਰੇ ਪਿੰਡਾਂ ਦੇ ਵਿੱਚ ਜਿੱਥੇ ਜਿੱਥੇ ਸਿੱਖ ਵਸਦੇ ਨੇ ਉਹ ਬਹੁਤ ਰੋਹ ਦੇ ਵਿੱਚ ਨੇ। ਔਰ ਇਸ ਸ਼ਹੀਦ ਜਗਜੀਤ ਸਿੰਘ ਦੀ ਪਿਕਚਰ, ਨੌਜਵਾਨ ਬੜਾ ਸੋਹਣਾ ਹੈਂਡਸਮ ਔਰ ਫਿਰ ਜਿਵੇਂ ਗਰੂਸਮ ਤਰੀਕੇ ਦੇ ਨਾਲ ਉਹਨੂੰ ਮਾਰਿਆ ਔਰ ਇਹ ਸਾਹਮਣੇ ਆਇਆ ਕਿ ਉਹਨਾਂ ਦੇ ਈਵਨ ਦਸਤਾਰ ਦੇ ਉੱਤੇ ਵੀ ਜਿਹੜਾ ਉਹ ਗਨ ਪਾਊਡਰ ਸੀ, ਜਿਸ ਤੋਂ ਜ਼ਾਹਰ ਹੈ ਕਿ ਉਹਨਾਂ ਨੂੰ ਪੁਆਇੰਟ ਬਲੈਂਕ ਰੇਂਜ ਦੇ ਉੱਤੇ ਮਾਰਿਆ ਗਿਆ, ਡਾਇਰੈਕਟ ਗੋਲੀ ਮਾਰੀ ਗਈ ਔਰ ਪਕੜ ਕੇ ਹੀ ਇਸ ਕਿਸਮ ਦਾ ਹੁੰਦਾ ਹੈ। ਸੋ ਇਸ ਦਾ ਬਹਾਨਾ ਬਣਾ ਕੇ ਅੰਮ੍ਰਿਤਸਰ ਦੇ ਵਿੱਚ ਪੁਲਿਸ ਨੇ ਹਾਲ ਬਾਜ਼ਾਰ ਤੋਂ ਜਲਿਆਂਵਾਲੇ ਬਾਗ ਤੱਕ ਫਲੈਗ ਮਾਰਚ ਕੀਤਾ। ਇਹ ਕਿਹਾ ਜੀ ਅਸੀਂ ਫੋਰਸੀਬਲੀ, ਕਿਉਂਕਿ 6 ਜੂਨ ਨੂੰ
ਦਲ ਖਾਲਸਾ ਵੱਲੋਂ ਜਿੱਥੇ ਬੰਦ ਦਾ ਸੱਦਾ ਦਿੱਤਾ ਹੋਇਆ, ਅੰਮ੍ਰਿਤਸਰ ਬੰਦ ਦਾ ਮਾਰਚ ਵੀ ਹੈ, ਔਰ ਨਾਲ ਹੀ ਮੱਕੜ ਦਾ ਬਿਆਨ ਵੀ ਆ ਗਿਆ ਜੀ ਕਿ ਅੰਦਰ ਕੋਈ ਨਹੀਂ ਜਾਣ ਦਿੱਤਾ ਜਾਏਗਾ। ਔਰ ਸਾਨੂੰ ਇਹ ਲੱਗਦਾ ਹੈ ਵੀ ਇਹ ਸਾਰਾ ਏਜੰਸੀਆਂ ਦੀ ਖੇਡ, ਜਿਹਦੇ 'ਚ ਹਾਲਾਂਕਿ ਅੱਖਾਂ ਪੁੰਝਣ ਨੂੰ ਮੱਕੜ ਨੇ ਵੀ ਬਿਆਨ ਦਿੱਤਾ ਹੈ, ਦਲਜੀਤ ਸਿੰਘ ਚੀਮੇ ਨੇ ਵੀ ਦਿੱਤਾ ਹੈ ਕਿ ਜਿਹਦੀ ਇਨਕੁਆਇਰੀ ਹੋਏ, ਫਲਾਣਾ ਹੋਏ, ਢਿਮਕਾ ਹੋਏ ਜੀ। ਸੋ ਅਸੀਂ ਸਮਝਦੇ ਹਾਂ ਕਿ ਇਹ ਏਜੰਸੀਆਂ ਨੇ ਇਸ ਵਾਰ ਫੇਰ ਇਸ 6 ਜੂਨ ਦੇ ਮੌਕੇ ਨੂੰ, ਜਦੋਂ ਕਿ ਕੌਮ ਆਪਣੇ ਉਹਨਾਂ ਸ਼ਹੀਦਾਂ ਨੂੰ ਯਾਦ ਕਰਦੀ ਹੈ, ਜਿਸ 'ਚੋਂ ਕੋਈ ਮੋਟੀਵੇਸ਼ਨ, ਇੰਸਪੀਰੇਸ਼ਨ ਨਿਕਲਦੀ ਹੈ, ਉਸ ਨੂੰ ਇੱਕ ਵੱਖਰੀ ਲਾਈਨ ਤੇ ਤੋੜ ਦਿੱਤਾ ਹੈ। ਔਰ ਅਸੀਂ ਸਮਝਦੇ ਹਾਂ ਕਿ ਮੁਸਲਿਮ ਮੈਜੋਰਿਟੀ ਜੰਮੂ ਕਸ਼ਮੀਰ ਦੇ ਵਿੱਚ ਇਸ ਕਿਸਮ ਦੀ ਘਟਨਾ ਨੂੰ ਕਰਵਾਉਣਾ ਜੀ, ਔਰ ਜੰਮੂ, ਕਿਉਂਕਿ ਜਦੋਂ ਹੁਣ ਇਹਨਾਂ ਦਾ ਐਡਮਿਨਿਸਟ੍ਰੇਸ਼ਨ ਇਹਨਾਂ ਦਾ ਕੋਲ ਹੈ, PDP ਔਰ BJP ਕੋਲ ਹੈ, ਤਾਂ ਇਹਨਾਂ ਦੀ ਜਿਹੜੀ ਅੰਡਰਸਟੈਂਡਿੰਗ ਆ ਉਹ ਇਹ ਹੈ ਕਿ ਕਿਉਂਕਿ ਕਸ਼ਮੀਰ ਵਾਦੀ ਮੁੱਢਲੇ ਤੌਰ ਤੇ ਮੁਸਲਮਾਨ ਮੈਜੋਰਿਟੀ ਹੈ, ਵੀ ਉੱਥੇ PDP ਦਾ ਰਾਜ ਚੱਲੇਗਾ ਔਰ ਜੰਮੂ ਦੇ ਵਿੱਚ BJP ਦਾ ਰਾਜ ਚੱਲੇਗਾ, ਜੋ ਵੀ ਉਹਨਾਂ ਦੇ ਲੋਕਲ ਲੋਕ ਕਹਿਣਗੇ। ਸੋ ਅਸੀਂ ਸਮਝਦੇ ਹਾਂ ਕਿ ਇਹ ਬੜਾ ਕੈਲਕੂਲੇਟਿਡ ਮੂਵ ਹੈ ਜੰਮੂ ਦੇ ਵਿੱਚ ਇਸ ਕਾਰਵਾਈ ਨੂੰ ਕੀਤਾ ਗਿਆ, ਔਰ ਇਹਦੇ ਨਾਲ ਪੰਜਾਬ 'ਚ ਉਹਨਾਂ ਨੂੰ ਸਨਬ ਕਰਨ ਦਾ, ਸਖਤੀ ਕਰਨ ਦਾ ਮੌਕਾ ਮਿਲ ਗਿਆ ਜੀ। ਔਰ ਦੂਸਰੇ ਪਾਸੇ ਜਿਹੜਾ ਹੈ ਉਹਨਾਂ ਨੇ ਈਵਨ ਜੰਮੂ ਕਸ਼ਮੀਰ ਦੇ ਵਿੱਚ ਵੀ, ਕਿਉਂਕਿ ਅਲਟੀਮੇਟਲੀ ਟਕਰਾਅ ਜਦੋਂ ਸਰਕਾਰ ਨਾਲ ਹੁੰਦਾ ਹੈ, ਜੇ ਮੁਸਲਮਾਨ ਚੀਫ ਮਿਨਿਸਟਰ ਹੈ, ਸਿੱਖ ਪ੍ਰੋਟੈਸਟ ਕਰਦੇ ਨੇ, ਅੱਗੋਂ ਨੁਕਸਾਨ ਹੁੰਦਾ ਹੈ। ਸੋ ਜਿਸ ਮੁੱਦੇ ਤੇ ਕਸ਼ਮੀਰੀ ਔਰ ਸਿੱਖ ਐਕਟਿਵਿਸਟ ਇਕੱਠੇ ਸਨ, ਔਰ ਜਿਸ ਤਰੀਕੇ ਨਾਲ ਜੂਨ 84 ਦੇ ਘੱਲੂਘਾਰੇ ਤੋਂ ਬਾਅਦ ਜਦੋਂ ਵੱਡੇ ਪ੍ਰੋਟੈਸਟ ਸ੍ਰੀਨਗਰ 'ਚ ਹੋਏ ਸਨ, ਜੀ ਜੀ, ਜੰਮੂ 'ਚ ਹੋਏ ਸੀ, ਸੋ ਮੁਸਲਮਾਨ ਐਕਟਿਵਿਸਟ ਵੀ ਵੱਡੀ ਗਿਣਤੀ ਦੇ ਵਿੱਚ ਉਹਦੇ 'ਚ ਸ਼ਾਮਲ ਹੁੰਦੇ ਰਹੇ। ਔਰ ਇਹ ਇੱਕ ਵੱਖਰੀ ਲਾਈਨ ਦੇ ਉੱਤੇ ਮੈਂ ਸਮਝਦਾ ਵੀ ਇਹਨਾਂ ਨੂੰ ਰਾਈਟਸ ਬਣਾ ਕੇ ਜਿਹੜਾ ਉਹ ਕੁਛ ਨਾ ਕੁਛ ਹੋਰ ਵੀ ਇਹਨਾਂ ਦਾ ਏਜੰਡਾ ਹੋਏਗਾ। ਸੋ ਕੁੱਲ ਮਿਲਾ ਕੇ ਅਸੀਂ ਇਸ ਨਖੇਦੀ ਸ਼ਬਦ ਤਾਂ ਸਰਕਾਰੀ ਕਾਰਵਾਈ ਨੂੰ ਹੁਣ ਕਹਿਣ ਵਾਲੇ ਵੀ ਸ਼ਬਦ ਨਹੀਂ ਰਹਿ ਗਏ, ਪਰ ਅਸੀਂ ਇਹ ਸਮਝਦੇ ਹਾਂ ਕਿ ਇਹ ਇੱਕ ਸਾਜ਼ਿਸ਼ ਅਗੇਨ ਸਿੱਖ ਕੌਮ ਨੂੰ ਇਸ ਘੱਲੂਘਾਰਾ ਹਫ਼ਤੇ ਦੇ ਮੌਕੇ ਦੇ ਉੱਤੇ, ਜਿੱਥੇ ਉਸ ਪੀੜ ਦੇ ਉੱਤੇ ਹੋਰ ਜਿਹੜਾ ਉਹਨਾਂ ਜ਼ਖਮਾਂ ਦੇ ਉੱਤੇ ਲੂਣ ਛਿੜਕਣਾ, ਉੱਥੇ ਸਿੱਖਾਂ ਨੂੰ ਬਦਨਾਮ ਕਰਨ ਦੇ ਲਈ, ਔਰ ਜਿਵੇਂ ਮੀਡੀਆ ਦਾ ਸਾਰਾ ਰੋਲ ਹੈ, ਔਰ ਜੇ ਹੁਣ ਪੋਸਟਰ ਦੀ ਗੱਲ ਇੱਕ ਪੁਲਸੀਆ ਫਾੜ ਰਿਹਾ, ਬਜਾਏ ਕਿ ਮੀਡੀਆ ਇਹ ਕੁਐਸਚਨ ਕਰੇ ਕਿ ਯੂਨੀਫਾਰਮਡ ਬੰਦਾ ਜਿਹੜਾ ਆਫਿਸਰ, ਉਹਦਾ ਇਹ ਰੋਲ ਤਾਂ ਨਹੀਂ ਹੈ, ਤੇ ਉਹਨੂੰ ਉਹ ਕਹਿ ਰਹੇ ਨੇ ਜੀ ਵਿਵਾਦਗ੍ਰਸਤ ਪੋਸਟਰ, ਕਿ ਜਿਵੇਂ ਝਗੜੇ ਵਾਲਾ, ਜਿਵੇਂ ਕੋਈ ਉਹਦਾ ਵਿਵਾਦ ਹੈ। ਹੁਣ ਵਿਵਾਦਗ੍ਰਸਤ, ਜੇ ਈਵਨ ਭਾਰਤ ਦਾ ਸੁਪਰੀਮ ਕੋਰਟ, ਈਵਨ ਖਾਲਿਸਤਾਨ ਵੀ ਵਿਵਾਦਗ੍ਰਸਤ ਸ਼ਬਦ ਨਹੀਂ ਹੈ, ਇਹ ਭਾਰਤੀ ਸੁਪਰੀਮ ਕੋਰਟ ਦਾ ਡਿਸੀਜਨ ਹੈ ਕਿ ਭਾਈ ਪੀਸਫੁਲ ਤਰੀਕੇ ਦੇ ਨਾਲ ਖਾਲਿਸਤਾਨ ਦੀ ਗੱਲ ਕੀਤੀ ਜਾ ਸਕਦੀ। ਕਿੰਨੇ ਕੇਸਦਾਰ ਸਿਮਰਨਜੀਤ ਸਿੰਘ ਮਾਨ ਤੇ ਰਜਿਸਟਰ ਹੁੰਦੇ ਰਹੇ, ਔਰ ਅਲਟੀਮੇਟਲੀ ਉਹ ਜਿਹੜੇ ਉਹਦੇ ਚ ਬਰੀ ਹੋਏ ਇਸ ਲਈ ਕਿਉਂਕਿ ਸੁਪਰੀਮ ਕੋਰਟ ਦਾ ਡਿਸੀਜਨ ਹੈ। ਜੇ ਖਾਲਿਸਤਾਨ ਦੀ ਗੱਲ ਪੀਸਫੁਲ ਤਰੀਕੇ ਨਾਲ ਕੀਤੀ ਜਾ ਸਕਦੀ ਹੈ, ਤੇ ਪਿੰਡਾਂ ਵਾਲਿਆਂ ਦੇ ਪੋਸਟਰ ਜਿਹੜੇ ਨੇ ਇਹ ਕੋਈ ਅਗੇਂਸਟ ਦਾ ਲਾਅ ਨਹੀਂ ਹੈ, ਲੇਕਿਨ ਇਹ ਇੱਕ ਪੂਰਾ ਜਿਹੜਾ ਇੱਕ ਇਹਨਾਂ ਦਾ ਸਾਜ਼ਿਸ਼ੀ ਕੰਮ ਹੈ। ਔਰ ਆਉਣ ਵਾਲੇ ਦਿਨਾਂ 'ਚ ਜਿਉਂ-ਜਿਉਂ ਇਸ ਦੇ ਹੋਰ ਵੇਰਵੇ ਵੀ ਸਾਹਮਣੇ ਆਉਣਗੇ, ਪਰ ਮੈਨੂੰ ਲੱਗਦਾ ਵੀ ਆਲਰੇਡੀ ਇਹਨਾਂ ਨੇ ਜਿਹੜੇ ਘੱਲੂਘਾਰੇ ਹਫ਼ਤੇ ਨਾਲ ਸੰਬੰਧਿਤ ਸਮਾਗਮ, ਖਾਸ ਤੌਰ ਤੇ ਜਿਹੜਾ ਅਕਾਲ ਤਖਤ ਸਾਹਿਬ ਤੇ ਹੋਣ ਵਾਲਾ ਇਕੱਠ ਸੀ, ਜਾਂ ਅੰਮ੍ਰਿਤਸਰ ਦੇ ਵਿੱਚ ਜਿਹੜੀ ਐਕਟੀਵਿਟੀ ਸੀ, ਉਹਨੂੰ ਵੀ ਸੈਬੋਟਾਜ ਕਰ ਦਿੱਤਾ ਹੈ, ਔਰ ਜੰਮੂ ਦੇ ਵਿੱਚ ਆਉਣ ਵਾਲੇ ਦਿਨਾਂ 'ਚ ਹੋਰ ਵੀ ਸਖਤੀ ਕਰਕੇ ਬੇਗੁਨਾਹ ਸਿੱਖ ਨੌਜਵਾਨਾਂ ਨੂੰ ਜਿਹੜਾ ਇਹ ਝੂਠੇ ਕੇਸਾਂ ਦੇ ਵਿੱਚ ਫਸਾਣਗੇ। ਸੋ ਕਿਉਂਕਿ ਇਹ ਘਟਨਾਕ੍ਰਮ ਜ਼ਰੂਰੀ ਸੀ, ਮੈਂ 4 ਜੂਨ ਦੇ ਵੇਰਵਿਆਂ ਦੇ ਵਿੱਚ, ਔਰ ਹੁਣ ਬਹੁਤ ਸਾਰੀ ਜਾਣਕਾਰੀ ਅਸੀਂ ਪਿਛਲੇ ਦਿਨਾਂ 'ਚ ਆਉਣ ਵਾਲੇ ਦਿਨ ਵੀ ਗੱਲ ਕਰਾਂਗੇ। ਸੋ ਕੁੱਲ ਮਿਲਾ ਕੇ ਫਸਟ ਸੈਲਵੋ ਫਾਇਰ ਕਰਕੇ 4 ਜੂਨ ਨੂੰ ਜਿਹੜੀ ਹੈ ਸਿੱਖਾਂ ਦੇ ਖਿਲਾਫ ਟੋਟਲ ਵਾਰ, ਜਿਹਦੀ ਸ਼ੁਰੂਆਤ 3 ਜੂਨ ਦੇ ਮੌਕੇ ਤੇ ਹੀ ਹੋ ਜਾਂਦੀ ਹੈ, ਉਸ ਦੀ ਸ਼ੁਰੂਆਤ ਹੁੰਦੀ ਹੈ। ਔਰ ਬਾਕੀ ਕਿਉਂਕਿ ਜਿਹੜੀ ਅਸਲ ਪਹਿਲਾ ਦਿਨ ਤਾਂ ਜਿਵੇਂ ਕਮਾਂਡੋਜ਼ ਔਰ ਉਹਨਾਂ ਦੇ ਨਾਲ ਕੀ ਵਾਪਰਦੀ ਹੈ, ਬਹੁਤ ਸਾਰੀ ਜਾਣਕਾਰੀ ਅੱਜ ਕੱਲ੍ਹ ਇੰਟਰਨੈਟ ਤੇ ਵੀ ਹੈ, ਲਿਖਤਾਂ 'ਚ ਵੀ ਹੈ, ਪਰ ਜਿਹੜੀ ਰੀਅਲ ਲੜਾਈ ਜਿਹੜੀ ਹੈ 5 ਜੂਨ ਦੀ ਰਾਤ, 5 ਔਰ 6 ਜੂਨ ਦੀ, ਜਿਹਦੇ 'ਚ ਟੈਂਕ ਔਰ ਬਾਕੀ ਸਾਰਾ ਕੁਝ ਇਸਤੇਮਾਲ ਹੁੰਦਾ ਹੈ, ਉਸ ਨੂੰ ਅਸੀਂ ਕੱਲ ਵੇਰਵੇ ਦੇ ਨਾਲ ਇਸ ਦੇ ਉੱਤੇ ਵਿਚਾਰ ਚਰਚਾ ਕਰਾਂਗੇ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਇਸ ਨਾਲ ਲੈਂਦੇ ਹਾਂ ਬ੍ਰੇਕ। ਵਿਊਅਰਸ, ਵਿਚਾਰਾਂ ਦਾ ਸਿਲਸਿਲਾ ਇਸ ਤਰ੍ਹਾਂ ਚੱਲਦਾ ਰਹੇਗਾ। ਮਿਲਦੇ ਹਾਂ ਛੋਟੇ ਵਕਫੇ ਤੋਂ ਬਾਅਦ।